अब ATM 'ਚ ਗਿਆ ਤੇ ਉਹ ਅੱਗੋਂ TV ਬੋਲਦਾ ਆਪਕੇ ਖਾਬ ਹਮ ਪੂਰੇ ਕਰਾਂਗੇ। ਉਹਨੂੰ ਕਹਿੰਦਾ ਰਾਤੀ ਇੱਕ ਸੱਪ ਆਇਆ ਮੇਰੀ ਖਾਬ 'ਚ ਗੱਡੀ ਵੱਜੀ ਏ। HBL ਬੈਂਕ ਦੇ ਸਾਹਮਣੇ ਬੋਲੀ ਜਾਣ ਡਿਆ। ਮੈਂ ਕਿਹਾ ਇੱਥੇ ਨਹੀਂ ਬੋਲੀ ਜਾਣੇ, ਮੈਂ ਉੱਥੇ ਲਿਖਿਆ HBL ਸਭ ਕਹਿ ਦੋ। ਓਏ ਉਹ ਤਾਂ ਸੌਂਗ ਦੀ ਮਸ਼ਹੂਰੀ ਆ। ਚਿੜੀਆ ਘਰ 'ਚ ਬੜੇ ਜਾ ਤੇ ਇੱਕ ਬਾਂਦਰੀ ਦਾ ਬੱਚਾ ਕਹਿੰਦਾ ਉਹ ਆ ਗਿਆ ਮਜ਼ਾਕ ਕਰਾ ਤਲਾ ਭਾਈ। ਮਹਿਬੂਬਾ ਨਾਲ ਤੁਰੇ ਜਾਂਦੇ ਬਾਜ਼ਾਰ 'ਚ ਤੇ ਉਹਨੂੰ ਹਮਾਮਲ ਵਾੜ ਕੇ ਕਹਿੰਦੇ ਕਲਮਾ ਕਰਾ ਲਾ ਸੈੱਟ। ਭਾਈ ਦੋ ਜ਼ਰਾਫੇ 'ਚ ਖੜੇ ਕਰਕੇ ਉੱਥੇ ਮਗਰ ਬਚ ਪਾ ਕੇ ਗੋ ਬਣਾਈ ਹੋਈ। ਆਪਣੇ ਮਾਸਟਰ ਤੇ ਰੰਗ ਛੱਡ ਕੇ ਕਹਿੰਦਾ ਮਾਸਟਰ पेंट। अस्सलाम वालेकुम नाज़रीन, टी टाइम में खुश आमदीद। नाज़रीन छोटी सी बात, क्योंकि कॉमेडी और जुगतें वगैरह तो होती रहती हैं, लेकिन इस्लाह बहुत ज़रूरी है। आपने हमारी इस्लाह करनी है, हमने आप लोगों की इस्लाह करनी है। और सबसे पहले नंबर पे एक बात याद रखनी है, आपने अपनी गिरफ्त मजबूत रखनी है। बहुत ज़्यादा मजबूत रखनी है, बहुत ज़्यादा। जिसकी गिरफ्त मजबूत हो उसकी ज़िंदगी आसान हो जाती है। ਕਿੰਨੀ ਕੁ ਮਜ਼ਬੂਤ ਅਲਫੀ ਪਾ ਦੇਣ ਵਿੱਚ ਯਾਰ ਤੁਸੀਂ। एक छोटी सी बात और करूँगा कि गिरफ्त रहने दो, फिर भाई एडे चौड़े गार्डर पालो। गिरफ्त सर्वस जैसी तो फिक्र कैसे करके ऐसे ही है ना। मैं जो बात करना चाह रहा हूँ, ਜਿਹੜੀ ਗੱਲ ਮੈਂ ਕਰਨ ਲੱਗਾ ਵਾਂ, ਉਹ ਸਾਰੇ 10 सेकंड करके नंगा देना। बड़े लोगों के लिए एक बड़ी बात करने लगा हूँ कि जो आपका मुलाजिम होता है। यार एक मिनट बाकी गल्लां बाद चो। ਇਹ ਮੁੰਡਾ ਇਸ ਟਾਈਮ हिले कोई ना, हरकत ना करी। नंबर 1 टीम सजा जानी टीम, शुक्र अल्हम्दुलिल्लाह। नंबर 1 YouTube कॉमेडी चैनल ਉਹਦੇ ਵਿੱਚ ਬੈਠਾ। ਓਏ ਮੇਰੇ ਵਾਲੇ ਕਾ ਤਾਂ ਹੋਣ ਲੱਗਾ ਮੈਂ ਭਾਈ ਫੈਸਲ ਚੱਲ ਰਿਹਾ। ਓਏ ਇੱਕ ਮਿੰਟ ਜੁੱਤੀ ਦੇਖਿਓ, ਆ ਜੁੱਤੀ ਦੇਖਿਓ ਜੀ। ਓਏ ਜੁੱਤੀ ਪੁੱਠੀ ਪਾਈ ਆ, ਉਧਰਲਾ ਪੈਰ ਉਧਰ। ਉਹ ਜਾ ਓਏ ਇੱਕ ਮਿੰਟ ਉਹ ਨਹੀਂ ਓਏ ਕੱਟ ਨਹੀਂ ਓਏ ਕਿਉਂ ਜੀ? ਔਰ ਜੁੱਤੀ ਦਾ ਕਲਰ ਦੇਖ ਲਾ ਕਿਉਂ ਜੀ? ਯਾਰ ਤੈਨੂੰ ਸੈਂਸ ਨਹੀਂ ਹੈ ਯਾਰ। ਯਾਰ ਤੂੰ ਤੇਰਾ ਕਾਹਦਾ ਧਿਆਨ ਪਾਉਂਦੇ ਆ, ਤੂੰ ਤਾਂ ਮੈਨੂੰ ਕਹਦੇ ਪੁਰਾਣਾ ਹੁਣ ਇਹ ਵੀ ਤੁਹਾਨੂੰ ਉਸਤਾਦ ਨੇ ਤਰਬੀਅਤ ਕਰਨੀ ਤੁਹਾਡੀ। ਉਹਨੇ ਨਹੀਂ ਉੱਥੋਂ ਮੈਂ ਉੱਠਿਆ ਨਹੀਂ ਹੁਣ ਉਸਤਾਦ ਹੀ ਤੁਹਾਡੇ ਸਾਰਾ ਜ਼ੁਮਾ, यानी कि उस्ताद ने, ਉਹ ਤੁਹਾਡੇ ਉਸਤਾਦ ਨੇ, उन्होंने पैदा नहीं किया आपको कि सारी तरबियत वो ਭਾਜੀ आपकी ਉੱਥੋਂ ਮੈਂ ਉੱਠਿਆ ਉੱਦੀ ਉੱਥੇ ਆ ਕੇ ਬਹਿ ਗਿਆ नहीं ਨਹੀਂ तो ਪਤਾ ਲੱਗਾ ਤੈਨੂੰ ਪਤਾ ਹੀ ਨਹੀਂ ਲੱਗਾ ਖੱਬੇ ਸੱਜੇ ਪੈਰ ਦਾ। ਅੱਛਾ ਭਾਈ ਫੈਸਲ ਵਰਗੇ ਨਹੀਂ ਘਰ ਮੇਰੀ ਗੱਲ ਸੁਣ, ਖਰਚਾ ਬੇਗਮ ਨੂੰ ਹੀ ਦੇਣਾ ਨਾ। ਉਹ ਭਾਈ ਫੈਸਲ ਨਹੀਂ ਪਤਾ ਲੱਗਾ ਯਾਰ ਇੱਥੇ यार जान ਤੈਨੂੰ बुझ ਪਤਾ ਹੀ ਨਹੀਂ ਲੱਗਦਾ, ਤੈਨੂੰ ਪਤਾ ਹੀ ਨਹੀਂ ਲੱਗਦਾ। ਭਾਈ ਫੈਸਲ ਰੋਟੀ ਖਾਣ ਦਾ ਪਤਾ ਲੱਗਦਾ ਤੈਨੂੰ, ਇੱਧਰ ਮੁੰਡਾ ਮੂੰਹ ਧੋਣ ਦਾ ਪਤਾ ਲੱਗਦਾ, ਉਹ ਭਾਜੀ ਫੈਸਲ ਨਹੀਂ ਪਤਾ ਲੱਗਾ ਫਿਰ ਹੋਏਗਾ TikTok ਤੇ ਯਾਰ ਬਹਿਣ ਦਾ ਠੀਕ ਪਤਾ ਹੈ ਯਾਰ ਲੱਗਦਾ। ਸ਼ੋ ਕਰੋ ਸਾਰਾ ਕੁਝ ਤੈਨੂੰ ਪਤਾ ਲੱਗਦਾ ਵਾ। ਸਲਮਾਨ ਬੁਲਾ ਮੋਟਰਸਾਈਕਲ ਨੂੰ ਕਿੱਕ ਕਿੱਦਾਂ ਮਾਰੀ ਦੀ ਤੈਨੂੰ ਪਤਾ ਲੱਗਦਾ ਵਾ। ਭਾਈ ਨੇ ਸਲਮਾਨ ਬੁਲਾ ਰਿਹਾ। ਨਹੀਂ ਟੈਂਕੀ ਦੇ ਵਿੱਚ ਪਾਣੀ ਪਾਣਾ ਤੂੰ ਮੋਟਰਸਾਈਕਲ ਦੀ, ਦੱਸ ਨਾ। ਉਹ ਮੁੰਡਾ ਬੁਲਾ ਭਾਈ ਰਿਹਾ। ਪੂਰੀ ਕੰਥ ਨਹੀਂ ਕਰਦਾ ਇਹ, ਨਹੀਂ ਤੈਨੂੰ ਪਤਾ ਲੱਗਾ। ਤੇ ਮੇਤੇ ਕਾ ਤਾਂ ਹੈ ਡੁੱਬ ਕੇ ਮਰ ਜਾਓ ਯਾਰ, ਤੈਨੂੰ ਵਾਲ ਵਾਣ ਦਾ ਪਤਾ ਵਾ। ਉਹ ਭਾਜੀ ਯਕੀਨ ਕਰੋ ਕਸਮ ਲੈ ਕੇ ਗੱਲ ਕਰ ਕੀ ਗੱਲ ਆ? ਜਾਣ ਬੁੱਝ ਕੇ ਆਪਣੇ ਪੀਰ ਸਾਹਿਬ ਅੱਗੇ ਇੰਜ ਪੁੱਠੀ ਜੁੱਤੀ ਰੱਖਣ ਦਾ। ਇਹਦੀ ਤੇ ਬਾਜ਼ੀ ਪਵੇ। ਨਹੀਂ ਤੇਰੇ ਉਹ ਤੇਰੇ ਵੱਡਿਆਂ ਨੇ ਸਿੱਧੀ ਕਰਨੀ ਸੀਗੀ। ਉਹ ਭਾਜੀ ਨਹੀਂ ਪਤਾ ਲੱਗਾ ਤੁਹਾਨੂੰ ਨਹੀਂ ਕਹਿਣ ਤਾਂ ਕਿਹੜਾ ਦਿਆਂ ਕਰੈਕਟਰ ਕਹਿੰਦਾ ਹੈ ਜੀ ਕਿ ਕਾਲੂ ਦਾ ਪੂਰੇ ਮਕੂਆਣੇ 'ਚ ਨਾਮ ਆ? ਕਿਹੜੇ ਕਿੱਥੇ ਨਾਮ ਆ ਤੇਰਾ? ਕਿਹੜੇ ਕੰਮ 'ਚ ਨਾਮ ਆ ਤੇਰਾ? ਨਹੀਂ ਤੁਸੀਂ ਅਖਬਾਰ ਗੱਡੀ ਚਾਲਤੇ ਤੈਨੂੰ ਮੈਂ ਕਹਿ ਰਿਹਾ ਅਖਬਾਰ ਅਲਹਮਦੁਲਿਲਾ ਚਾਰ ਅਖਬਾਰਾਂ ਸਾਡੀਆਂ ਨਿਕਲਦੀਆਂ ਸੀ ਮੇਰੇ ਤੁਸੀਂ ਕੀ ਕੀਤਾ ਬਤਾ ਦਿਓ ਝਾਲ ਤੋਂ ਇਲਾਵਾ ਉੱਥੇ ਸਾਰਾ ਫਲੇ ਚਾਲ ਕੋ ਬਹਿ ਕੇ ਮੇਰੀ ਜਾਨ ਦੇ ਟੁੱਟਿਆ ਮੁਲਕ ਦਾ ਨਾਮ ਰੋਸ਼ਨ ਕਰਨ ਦੇ ਵਿੱਚ ਕੀ ਨਾਮ ਰੋਸ਼ਨ ਕੀਤਾ? ਇੱਕ ਚਵਾਨੀ ਸਾਡਾ ਵੀ ਹੱਥ ਆ। ਓਏ ਸਦਕਾ ਪੰਚਨ ਬਾਗ ਦਾ ਸਜਾਦ ਜਾਨੀ ਦਾ ਪਲੇਟਫਾਰਮ, ਸਜਾਦ ਜਾਨੀ ਆਫੀਸ਼ੀਅਲ, ਸਜਾਦ ਜਾਨੀ 41 24 ਹਰ ਪਾਸੇ ਸਾਡੀ ਟੀਮ ਦਾ ਵੀ ਹੱਥ ਆ। ਓਹ ਤੂੰ ਦੱਸ ਤੂੰ ਕਿਹੜੇ ਕੰਮ 'ਚ ਮਸ਼ਹੂਰ ਮੈਂ ਕੀ ਆ ਵਿੱਚ ਦੱਸੋ ਮੈਂ ਕੀ ਤੂੰ ਵੀ ਟੀਮ ਦਾ ਮੈਂਬਰ ਹੈ। ਤੂੰ ਓਏ ਲੱਕੜ ਨਾਲ ਲੋਹਾ ਵੀ ਤਰ ਜਾਂਦਾ, ਤੂੰ ਹੋਵੇਂ। ਚੱਲ ਅੱਗੇ ਗੱਲ ਕਰ। ਉਸਤਾਦ ਤੈਨੂੰ ਪਤਾ ਕਿੰਨਾ ਤੰਗ ਆ ਤੇਰੇ ਤੋਂ। ਭਾਜੀ ਇੱਕ ਮਿੰਟ ਜਾ, ਤੈਨੂੰ ਪਤਾ ਉਸਤਾਦ ਕਿੰਨਾ ਤੰਗ ਆ ਤੇਰੇ ਤੋਂ? ਯਾਰ ਮੈਂ ਫਿਰ ਜਾਵਾਂ ਉੱਠ ਕੇ ਨਹੀਂ ਜਾਵਾਂ ਕੀ, ਤੈਨੂੰ ਪਤਾ ਹੀ ਨਹੀਂ ਲੱਗਦਾ ਪਿਆ ਤੂੰ ਬੈਠਾ ਹੋਇਆ ਯਾਰ। ਕੀ ਕਰ ਰਿਹਾ ਮੈਂ? ਜੁੱਤੀ ਯਾਰ, ਤੈਨੂੰ ਤਮੀਜ਼ ਹੀ ਨਹੀਂ ਹੈ। ਬੱਚੇ ਸਕੂਲ ਜਾਂਦੇ ਤੇਰੇ? ਕਿਉਂ ਹਟਾਉਣੇ ਆ ਤੁਸੀਂ ਕੰਮ ਨਹੀਂ ਵੈਸੇ ਬੱਚੇ ਸਕੂਲ ਜਾਂਦੇ, ਉਹ ਕਿੱਥੇ ਭਰੀ ਜਾਂਦੇ ਆ। ਅੱਲਾ ਮਾਫੀ ਦੇ ਇਦਾਂ ਦਾ ਬੰਦਾ ਨਾ ATM 'ਚ ਗੈਸ ਖਰਚ ਕਰਕੇ ਬੈਠਾ ਹੁੰਦਾ। ਔਰ ਆਪ ਤੰਗ ਕਰੋ ਯਾਰ ਠੀਕ ਹੋ ਗਿਆ। ਆਪ ਵੀ ਟੀਮ ਨੂੰ ਜਾ ਕਹਿੰਦਾ ਜੀ ਗੈਸ ਪ੍ਰੋਬਲਮ। ਉਹਨੇ ਪੂੜੀ ਦਿੱਤੀ, ਕਹਿੰਦਾ ਹੁਣ ਥੋੜੀ ਉਹ ਕਹਿੰਦਾ ਹੁਣ ਨੇਰੀਆਂ ਚੱਲਣ। ਚੱਲ ਹਕੀਮ ਨੂੰ ਜਾ ਕੇ ਤਾਂ ਗੈਸ ਪ੍ਰੋਬਲਮ ਕਹਿੰਦਾ ਮਹਿਸੂਸ ਹੋ ਰਿਹਾ ਹੈ। और इधर बंदा पेंट कोट पा के बैंक जाके पूछेगा, अरे बात सुनो ये बेंजीन वाला 12,000 कहाँ से मिलेगा? क्या बात है। इंज दा बंदा 2 पीस पा के बाहर आके अंदर बहनों ही नहीं लेके दी है। मैं बात कर रहा था, मैं कहा महंगाई बहुत हो गई। कहता मुझे क्या पता, मैं तो सुसर का खा रहा हूँ। एक बंदा पेट्रोल पाने ਉਹਨੂੰ ਕਹਿੰਦਾ ਪੈਰ ਧਵਾ ਦੇ।
ਪੈਟਰੋਲ ਪੰਪ ਵਾਲੇ ਕਹਿੰਦੇ ਪੈਸੇ ਬੜੇ ਦੇ ਉਹਨੂੰ ਕਹਿੰਦੇ ਲੈਣੇ ਸਾਰਿਆਂ ਦਾ 100 ਰੁਪਏ ਯਾਰ ਉਹ ਹਾਰ ਵਾਲਾ ਵੀ ਕਰਜ਼ੇ ਚ 1000 ਲੱਗਾ ਚਲੇ ਵੀ ਕਰਦੇ ਬੇਟੇ ਕੋਈ ਯਾਰ ਬੱਕੂ ਵਾਲੇ ਚ ਨਾਮ ਨੂੰ ਉਹਦਾ ਕੋਈ ਨਹੀਂ ਉਹ ਯਾਰ ਐਵੇਂ ਹੀ ਜੇ ਬਲਾ ਇੱਥੋਂ ਤਾਰ ਮਾਰਦਾ। ਪਾਈ ਉਹਨੇ ਇੰਟਰਨੈਟ ਦੀ, ਉੱਥੋਂ 200 ਰੁਪਏ ਲੈਂਦਾ ਸਾਰਿਆਂ ਕੋਲੋਂ। ਉਹ ਕਹਿੰਦਾ ਮੈਂ ਟੈਲ ਲਵਾਣੀ ਆ ਆਹੋ ਤੇ ਪੈਰ ਚ ਲਵਾ ਕੇ ਬੈਠਾ ਇਹਦਾ ਗੂਠਾ ਪਾਟਾ ਨਹੀਂ ਪੈਰ 'ਚ ਕੌਣ ਟੈਲ ਲਵਾਉਂਦਾ ਵਾ? ਭਾਈ ਮੈਂ ਲਵਾਉਂਦਾ ਵਾ, ਮੇਰੇ ਸਿਰ 'ਚ ਬਾਲਾ ਵੱਜਾ ਵਾ, ਮੈਂ ਹਿੱਲ ਗਿਆ ਵਾ, ਮੈਂ ਲਵਾਉਂਦਾ ਵਾ। ਏਟੀਐਮ Message- ਮਸ਼ੀਨ 'ਚ ਵੜਿਆ ਵਾ, ਆਹੋ ਜੇ ਕੁੜੀ ਨਹੀਂ ਬੋਲਦੀ ਉਹਨੂੰ ਕਹਿੰਦਾ ਅੱਛਾ मोहतरमा नाम क्या है आपका ਨਾਮ ਪੁੱਛਣ ਦਿਆ ਦੱਸ ਯਾਰ। ਕਿੱਥੇ ਨੂੰ ਹੋ ਕੇ ਲੱਭਣ ਦਿਆ ਕਿੱਥੇ ਆਏ ਬੇਗਮ ਕਹਿੰਦੀ ਸੇਨ ਚ ਚਿਪਸ ਨਾ ਲਾ ਲਈਏ ਤੇ ਬਾਹਰ ਕਿਤੇ ਇੰਨੀ ਲੇਸ ਚੁੱਕੀ ਲਈ ਆਉਂਦੇ ਆ ਓਏ ਉਹ ਚਿਪਸ ਨਹੀਂ ਦਵਾਈ ਜੋ ਹੋਰ ਹੁੰਦੀ ਆ ਏਡੀਐਮ 'ਚ ਵੜਿਆ ਤੇ ਉਹ ਔਰਤ ਵਿੱਚ ਆਵਾਜ਼ ਬੋਲਣ ਡਈ, ਕਹਿੰਦਾ ਉਹ ਸੋਰੀ ਬਾਜੀ ਏਡੀਐਮ 'ਚ ਫੇਰ ਵੜਿਆ, ਉਹ ਔਰਤ ਬੋਲਣ ਡਈ, ਕਹਿੰਦਾ ਬਾਜੀ ਤੇਰਾ ਪਰਦਾ ਕਰਨਾ ਮੈਂ ਪੈਸੇ ਕਢਾਲੇ। ਯਾਰ ਉਹਨੂੰ ਕਹੀ ਜਾਣ 500 ਰੁਪਏ ਏਟੀਐਮ ਚੋਂ ਕਢਾ ਕੇ ਤੇ ਥੋੜਾ ਬੂਆ ਖੋਲ ਕੇ ਗਾਂ ਨੂੰ ਕਹਿੰਦੇ ਇੱਥੇ ਖਾ ਜਾ ਇਹ 500 ਦਾ ਕਢਾਇਆ ਵਾ ਇਹਨੇ ਵੀ 500 ਜਮਾ ਕਰਾਇਆ ਤੇ ਰਾਤ ਨੂੰ 2 ਵਜੇ ਗਾਰਡ ਨੂੰ ਉਠਾਉਂਦਾ, ਉਹ ਉੱਠ ਕਹਿੰਦਾ ਪੈਸੇ ਜਮਾ ਕਰਾਏ। 5000 ਦੀਆਂ ਚਾਹਾਂ ਪਿਆਤੀਆਂ। 500 ਰੁਪਏ ਕਢਾਉਣਾ ਸੀਗਾ 500 ਰੁਪਿਆ ਤੇ ਏਟੀਐਮ ਚ 6 ਵੜਿਆ ਸੀਗਾ ਉਹਨੇ ਕੋਲੋਂ ਦੇ ਤੰਗਾ ਫੜ ਨਹੀਂ ਨਾ ਖਰਾਬ ਕਰ 500 ਰੁਪਏ ਕਢਾਉਣਾ ਸੀ ਤੇ ਫੌਜੀ ਤਰ੍ਹਾਂ ਇੰਜ ਕਰਕੇ ਜੋੜਦੇ। ਉਹ ਜਿਹੜੀ ਏਟੀਐਮ ਚ ਔਰਤ ਨਹੀਂ ਬੋਲਦੀ ਭਾਈ ਫੈਸਲ ਨੇ ਕਾਰਡ ਪਾਇਆ ਉਹ ਗੁੱਸੇ ਨਾਲ ਬੋਲਣਾ ਨਹੀਂ ਕਹਦੀ ਹਾਂ ਕੀ ਤਕਲੀਫ ਹੈ ਤੈਨੂੰ ਕਿੰਨੇ ਕਢਾਣੇ ਉਹ ਔਖੀ ਹੋ ਕੇ ਬੋਲਣ ਦੀ ਜਿਹੜੀ ਏਟੀਐਮ ਚ ਔਰਤ ਨਹੀਂ ਬੋਲਦੀ ਇਹਨਾਂ ਨੇ ਇੰਜ ਕਰਕੇ ਏਟੀਐਮ ਮਾਰਿਆ ਪਰਚੀ ਨਹੀਂ ਬਾਹਰ ਹੁੰਦੀ ਉੱਥੋਂ ਉਸ ਔਰਤ ਦਾ ਮਾੜਾ ਦੁਪੱਟਾ ਹੀ ਬਾਹਰ ਆਉਂਦਿਆ ਇਹਨੇ ਵੀ ਏਟੀਐਮ ਦੇ ਵਿੱਚ ਜਿਹੜੀ ਔਰਤ ਨਹੀਂ ਬੋਲਦੀ ਉਹਨੂੰ ਕਹਿਣ ਡਿਆ ਕਿਤਨੀ ਅੱਛੀ ਆਵਾਜ਼ ਹੈ, ਉਹਨੇ ਚਪੇੜ ਮਾਰੀ, ਉਹ ਸੱਚੀ ਮੁੱਚੀ ਕੋਈ ਖਲੋਤੀ ਸੀ ਉੱਤੇ। ਭਾਈ ਏਟੀਐਮ ਮਾਰੋ ਔਰਤ ਬੋਲੀ ਨਹੀਂ ਮੈਂ ਕਿਹਾ ਔਰਤ ਨਹੀਂ ਬੋਲੀ ਕਹਿੰਦਾ ਪਿਛਲੇ ਵੀਕ ਦੀ ਨਾਰਾਜ਼ ਆ ਮੈਨੂੰ अच्छा बात मैं जो करना चाह रहा था ਏਟੀਐਮ ਚੋਂ ਪੈਸੇ ਕਢਾਏ ਨੇ ਉਹ ਔਰਤ ਬੋਲੀ ਸ਼ੁਕਰੀਆ ਤੇ 500 ਉਹਨੂੰ ਵੀ ਦੇ ਆਏ ਕਿ ਸਿੱਧੀ ਤੇ ਇਹਨੇ ਵੀ ਏਟੀਐਮ 'ਚੋਂ ਪੈਸੇ ਕਢਾਏ ਆ, ਉਹ ਔਰਤ ਕਹਿੰਦੀ ਪੈਸਿਆਂ ਨੂੰ ਹੱਥ ਨਾਲ ਨਹੀਂ ਮੈਂ ਦੂਰੋਂ ਹੀ ਸਿੱਟਦੀ ਆ, ਤੁਸੀਂ ਫੜ ਲੈ। ਏਟੀਐਮ 'ਚ ਕਾਰਡ ਪਾਇਆ ਵਾ, ਜਿੱਦਾਂ ਟੇਕਨ 3 ਦੇ ਬਟਨ ਤੇ ਕੰਬੋਲ ਲਾਈ ਦੀ ਕਾਰਡ ਪਾ ਕੇ यार कोई बीच में नहीं आएगा मैं ते भाई फैसल ਓਕੇ एटीएम च बैठ के ते वो औरत बोली शुक्रिया ते कहंदे मंगनी हुई ਏਟੀਐਮ 'ਚ ਵੜ ਕੇ ਕਹਿੰਦਾ ਓਏ ਇੱਥੇ ਲੋਟਾ ਨਹੀਂ ਹੈਗਾ। ਅੱਛਾ ਬਾਤ ਏਟੀਐਮ ਚ ਪੈਸੇ ਕਢਾ ਰਿਹਾ, ਏਟੀਐਮ ਚ ਪੈਸੇ ਕਢਾ ਰਿਹਾ ਤੇ ਉਹਨੂੰ ਕਹਿ ਰਿਹਾ ਮੇਰੇ ਨਾਲ ਇੰਜ ਸੁੱਟ ਮੇਰੇ ਤੇ। एटीएम च बड़े ते एटीएम मशीन कहनी आ कौन है मेरे मुंह वर्गा ਏਟੀਐਮ 'ਚ ਇਹਨੇ ਏਡਾ ਮਾਠਾ ਕਾਰਡ ਪਾਇਆ ਵਾ, ਇਹਨੇ 30 ਰੁਪਏ ਕਢਾਏ, ਅੰਦਰੋਂ ਕਾਰਡ ਅੰਜ ਸੁੱਟਿਆ ਉਹਨੇ। एटीएम चो इंज करके कुड़ी दी आवाज आई तो उत्थे कहना चक लो ਉਹ ਬੈਂਕ 'ਚ ਬੋਲਦਾ ਨਹੀਂ, हां ਇਹ ਏਟੀਐਮ 'ਚ ਗਿਆ ਤੇ ਉਹ ਅੱਗੋਂ ਟੀਵੀ ਬੋਲਦਾ ਆਪਕੇ ਖਾਬ ਹਮ ਪੂਰੇ ਕਰਾਂਗੇ, ਉਹਨੂੰ ਕਹਿੰਦਾ ਰਾਤੀ ਇੱਕ ਸੱਪ ਆਇਆ ਮੇਰੀ ਖਾਬ 'ਚ ਗੱਡੀ ਵੱਜੀ ਏ ਤੇ ਅੱਬੂ ਕੋਠੇ ਤੋਂ ਡਿੱਗਿਆ, ਇਹਦੇ ਦੱਸੋ ਮੈਂ ਕੀ ਕਰਾਂ। एचबीएल बैंक के सामने बोली जान रहा मैं कहा इत्थे नहीं बोली जाने लो उत्थे लिखा एचबीएल सब कह दो ਓਏ ਉਹ ਤਾਂ ਸੌਂਗ ਦੀ ਮਸ਼ਹੂਰੀ ਆ। ਯਾਰ ਵਾਲਦ ਸਾਹਿਬ ਨੂੰ ਹਾਰਟ 'ਚ ਤਕਲੀਫ ਹੋਈ ਤੇ ਉਹਨਾਂ ਨੂੰ ਹਬੀਬ ਵਾਲੇ ਦੀ ਉਹ 'ਚ ਲੈ ਗਿਆ ਕੰਪਨੀ 'ਚ, ਕਹਿੰਦਾ ਕਿਉਂਕਿ ਇਹ ਦਿਲ ਦਾ ਮਾਮਲਾ ਹੈ। ਯਾਰ ਉੱਥੇ ਲਿਖਿਆ ਜਾਂ ਖਾ ਵਹਾਂ ਐਚਬੀਐਲ ਉੱਥੇ ਬਿਸਤਰਾ ਕਰਨ ਦਿਆ ਦੱਸ ਉਹਦੇ ਦਿੱਤਾ ਜਾ ਕੇ। भाई फैसल चिट्टा सूट पा के महबूबा नु मिलन गए ते ओ हले दूर ही खलोते सी ते ओनु दोवें खीसे बाहर कट के दिखांदे कुछ भी ਆਪਣੇ ਮਾਸਟਰ ਤੇ ਰੰਗ ਛੱਡ ਕੇ ਕਹਿੰਦਾ ਮਾਸਟਰ ਪੇਂਟ। ਸਕੂਲ ਦੇ ਬਾਰੇ ਇੱਕ ਮੁੰਡੇ ਕੋ 20 ਰੁਪਏ ਲੈ ਕੇ ਦੇ ਓਏ ਸਕੂਲ ਪਲਾਜ਼ਾ ਦੇ ਓਏ ਲੈ ਉਹ ਟੂਲ ਪਲਾਜ਼ਾ ਭਾਈ ਫੈਸਲ ਕੁਝ ਕਹਿਣਾ ਚਾਹ ਰਿਹਾ ਜੀ। ਆਪਣੇ ਬੱਚਿਆਂ ਨੂੰ ਸਕੂਲੋਂ ਚੁੱਕਣ ਗਏ ਨੇ ਨਾਲ 3-4 ਤੇਜ਼ ਮੋਟਰਸਾਈਕਲ ਚਲਾ ਕੇ ਹੋਰ ਚੁੱਕਤੇ ਯਾਰ ਵਾਲਦ ਸਾਹਿਬ ਨੂੰ ਮੋਟਰਸਾਈਕਲ ਤੇ ਅੱਜ ਕੱਟ ਮਾਰੇ, ਕਹਿੰਦੇ ਡਿਊ ਨਾ ਕੀਤਾ ਤਾਂ ਫਿਰ ਗਿਆ। ਅੱਬੂ ਨੂੰ ਕੋਠੇ ਤੋਂ ਸਿੱਟਣਾ ਸੀਗਾ। ਆਲ ਫੋਰਾ ਨਹੀਂ ਪਤਾ ਲੱਗਦਾ ਸਕੂਲ ਚ ਮੀਨਾ ਬਾਜ਼ਾਰ ਨਹੀਂ ਲੱਗਦਾ ਉਹਦੇ ਫੱਟੇ ਵੀ ਲੱਗਦੇ ਗੋਲ ਗੱਪੇ ਦੇ ਭਲੇ ਉਹ ਚ ਸ਼ਰਾਬ ਦਾ ਫੱਟਾ ਲੱਗ ਪਿਆ ਯਾਰ ਛੋਟੇ ਭਰਾ ਨੂੰ ਇੰਜ ਚੰਡ ਮਾਰਦਾ ਸੀ ਉਹ ਦੂਸਰੇ ਭਰਾ ਕੋਲ ਉਹ ਮਾਰਦਾ ਸੀ ਤੀਸਰੇ ਕੋਲ ਇੰਜ ਫੇਰਾ ਲਵਾ ਰਹੇ ਤੇ ਨਾਲ ਕਹਿ ਰਹੇ ਯਹੀ ਤਾਂ ਹੈ ਉਹ ਆਪਣਾਪਨ ਯਾਰ ਅੱਬੇ ਦੀ ਨਾ ਮੀਨਾ ਬਾਜ਼ਾਰ ਨਹੀਂ ਜਿਹੜਾ ਸਕੂਲ 'ਚ ਲੱਗਦਾ ਸੀ, ਮੀਨਾ ਬਾਜ਼ਾਰ ਮੀਨਾ ਬਾਜ਼ਾਰ ਸਕੂਲੇ ਲੱਗਦਾ ਸੀ ਨਾ, ਇਹ ਉੱਥੇ ਆ ਕੇ ਕਹਿੰਦਾ ਮੀਨਾ ਕਿਧਰ ਹੋ ਤੁਮ ਮੀਨਾ, ਮੀਤਾ ਬਜਿੰਦਰਾ ਕਰਨ ਡਿਆ। ਯਾਰ ਮੀਨਾ ਬਾਜ਼ਾਰ 'ਚ ਨਾ ਰੈਫਲਾਂ ਦੇ ਮੋਜ਼ਲਾਂ ਦੇ ਫਟਾ ਲਾਇਆ। ਯਾਰ ਇੱਕ ਅਮੀਨ ਨਾਂ ਦਾ ਬੰਦਾ ਬਾਜ਼ਾਰ ਫਿਰਦਾ ਕਹਿੰਦਾ ਮੀਨਾ ਬਾਜ਼ਾਰ। ਯਾਰ ਮੀਨਾ ਬਾਜ਼ਾਰ ਬੱਚੇ ਖੇਲਣ ਦੇ ਆ 7ਵੀਂ 8ਵੀਂ ਤੱਕ ਦੇ ਬੱਚੇ ਉੱਥੇ ਦਵਾਣੇ ਦੀ ਟਰਾਲੀ ਸਟਾਪ ਸੀ ਉੱਥੇ ਕੀ ਤਲਕ ਯਾਰ ਕਹਿੰਦੇ ਜੀ ਕੰਮ ਬਹੁਤ ਮੀਨਾ ਬਾਜ਼ਾਰ 'ਚ 5 ਸਿਗਰਟ ਦਾ ਫਟਾ ਲਾ ਲਿਆ। ਉਹ ਉੱਥੇ ਕੌਣ ਲਾਂਦਾ ਬੱਚਿਆਂ ਨੂੰ? ਸਟੂਡੈਂਟ ਹੁੰਦੇ ਯਾਰ ਸਾਰੇ ਸਟੂਡੈਂਟ ਹੁੰਦੇ। मैं कहना है चाह रहे ਇਦਾਂ ਦੇ ਬੰਦੇ ਦੀ ਨਾ ਅਖਬਾਰ 'ਚ ਖਬਰ ਆਉਂਦੀ ਪੈਸੇ ਰਾਮੇ ਜ਼ਨਾਨੇ ਕੇ ਸਾਥ ਭਾਗ ਗਏ ਪੰਚਾਇਤ 'ਚ ਇਦਾਂ ਦੇ ਬੰਦੇ ਨੂੰ ਸਲਾਹ ਹੋਵੇ ਨਾ ਤਾਂ ਸਿਆਣਾ ਜਿਹਾ ਉੱਠ ਕੇ ਕਹੂਗਾ ਓਏ ਅੱਲਾ ਲੋਕ ਚ ਹੈ ਉਹਨੂੰ ਨਾ ਮਾਰੋ ऐसे ਦੇ ਬੰਦੇ ਦੀ ਅਖਬਾਰ 'ਚ ਤਸਵੀਰ ਆਂਦੀ ਹੈ ਚੌਧਰੀ ਨੇ ਗੁਰਦਾ ਨਿਕਾਲ ਲਿਆ। ਵੱਡੇ ਤੇ ਕੰਮ ਕਰਨ ਦੇ ਸਾਰੇ ਭਰਾ।
और इधर के बंदे की अखबार खबर होंगी काल चौधरी कालू मक्कू आने वाला कुत्ता बचाते बचाते जान की बाजी हार गया यार पावर ऐदा तो बंदे की अखबार की खबर आई ये है शीन का असली कावत यार पावर बैंक खराब हो गया तो बैंक मैनेजर को लेके बैठा था खुद फिर दुकान आ दोनों बंदे की अखबार फोटो आंदी है पहले बाद में ਇਹਨਾਂ ਦੀਆਂ ਦੋਵਾਂ ਦੀਆਂ ਅਖਬਾਰਾਂ 'ਚ ਤਸਵੀਰਾਂ ਆਉਂਦੀਆਂ ਥੱਲੇ ਲਿਖਿਆ ਹੁੰਦਾ ਵਾ ਰਾਹਗੀਰ ਵੀ ਜ਼ਖਮੀ ਹੋ ਗਏ ਇਦਾਂ ਦਾ ਬੰਦਾ ਵੀਡੀਓ ਬਿਆਨ ਦੇ ਦਿੰਦਾ ਹੁੰਦਾ ਅੱਬੇ ਨੇ ਕਿਹਾ ਉਹਦੀ ਖੇਤਾਂ ਨਾ ਜਾਈ अच्छा है पर फैसले वर्ग के बंदे ने एंकर इंटरव्यू लेना देखें जी 100 सवारी से भरी हुई बस जिस मस्त पे चढ़ी हम उससे पूछेंगे जी मैं क्यों है बच्ची ओ तेरी गैर मिठा पुरिया ਦਾ ਮਸਤ ਆ ਗਿਆ ਵੇ। करे ना करे इस ट्रैक दी वजह तो जिंदा है एक है ट्रैक एक ना पहलवान वाला है ओ भरो खलीफा मैं मक्खी पी ला ओ खलीफा और मैं कुत्ता खा ला ओ खलीफा ते इंजे बंदर बड़े केला का इतना दे मस्त टंगिया कुछ नहीं होता और फड़ के रो जाएंगे किसके टंगिया कुछ हाय 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 क्या बात है हां ਚਰਸ ਪੀ ਕੇ 70 ਸੀਟਰ 70 ਸੀਟਰ ਬੱਸ ਕਮਾਂਦਾ ਚਲਾਤੀ ਕਿਉਂ ਕਹਿੰਦਾ ਉਹ ਬਾਹਰਲਾ ਨਜ਼ਰ ਆਇਆ ਸੀ ਫਸਲਾ ਖਾ ਰਿਹਾ ਸੀ ਬਾਕੀ ਜਿਹੜੇ ਪਿੱਛੇ ਬੈਠੇ ਜਿਹਨੂੰ ਤੂੰ ਉਹ ਕਹਿਣਾ ਸੀ ਨਾ ਕਿ ਬੰਦਾ ਥੱਲੇ ਆ ਚੱਲਾ ਸੀ ये पता है ਵੈਸੇ ਮੇਰਾ ਵੀ ਨਹੀਂ ਬੜਾ ਕੀ ਕਹਿਣ ਲੱਗਾ मेरे भी यही जेहन च आया कि ਲੇਕਿਨ ਉਹ ਬਦਲ ਕੇ ਗੱਲ ਉਹਦੀ ਹਿੰਮਤ ਆ ਯਾਰ ਮਹਿਬੂਬਾ ਨਾਲ ਤੁਰੇ ਜਾਂਦੇ ਬਾਜ਼ਾਰ 'ਚ ਤੇ ਉਹਨੂੰ ਹਮਾਮਲ ਵਾੜ ਕੇ ਕਹਿੰਦੇ ਕਲਮਾ ਕਰਾ ਲਾ ਸੈੱਟ इलेक्ट्रॉनिक्स की दुकान ते अपने दोस्त को गए उन्हें कहना भा उन्हें कहा भा चाह पीनी कहता हो नाल कोई पक्खा भी हो जाए ਯਾਰ ਆਪਣੇ ਦੁਕਾਨ ਨਹੀਂ ਵੱਡੀ ਗੱਲ ਯਾਰ ਇਹ ਗੱਲ ਮਜ਼ੇਦਾਰ ਯਾਰ ਏਦਾਂ ਨਾ ਕਰੋ समझा किदा ही गल ਯਾਰ ਇਹ ਬੜੀ ਬਰੀਕ ਗੱਲ ਆ समझाओ जरा ਨਹੀਂ ਉਹਨਾਂ ਨੂੰ ਲੱਗ ਗਿਆ ਹੁਣ ਪਤਾ ਹੈ अच्छा पहले किदा गल हुई इलेक्ट्रॉनिक्स दी दुकान इलेक्ट्रॉनिक्स की दुकान ते अपने दोस्त को गए वैसे में लोग ना ਉਹ भा ਕਹਿੰਦਾ चाह ਚਾਹ ਪੀਣੀ ਕਹਿੰਦਾ ਆਹੋ ਯਾਰ ਨਾਲ ਇੱਕ ਪੱਖਾ ਵੀ ਹੋ ਪੱਖਾ ਵੀ ਹੋ ਜਾਵੇ नाल बोतल हो जाए नाल मैं वही कहने ना कि बरीक गल मैं कहना ये चाह रहा था कि जो आपका मुलाजिम होता है ना वो अपने घर का मालिक होता है ਹਾਏ 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 ਹੋਏ 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 ਯਾਰ ਹਮਾਮ ਪਾ ਲਿਆ ਤੇ ਚੌਧਰੀ ਕੁਮਾਰ ਗਾਲੀ ਕਿਉਂ ਉਹਨੂੰ ਕਹੀ ਯਾਰ ਅਪਰ ਲਿਪਸ ਕਰਨੇ ਕੀ ਗੱਲ ਯਾਰ ਆਪਣੇ ਪੀਰਾਂ ਕੋ ਬੈਠਾ ਵਾ ਇਹਦਾ ਬਿੱਲੀ ਕਹਿੰਦਾ ਆਪਣੇ ਪੀਰ ਦੀ ਕਰਾਮਤ ਦਿਖਾ ਤੂੰ ਤਾਂ ਸਿਗਰਟਾਂ ਵਜਾਉਂਦਾ ਕਹਿੰਦਾ ਦੇਖੀ ਕੁਛ ਨਹੀਂ ਹੋਣਾ ਪੀਰ ਆਉਣਾ ਕਹਿੰਦਾ ਯਾਰ ਮੈਂ ਕੀ ਕਵਾਂ ਹੁਣ चिड़िया घर गए ने और उन्हें बाहर गेट दे रोके पैसे निकलते गैंडा दे रोकदा ओए आण दे गैंडे ये नु ਚਿੜੀਆ ਘਰ ਗਏ ਚਿੜੀਆ ਘਰ ਚਲ ਗਏ ਉਹਨੇ ਫੜ ਲਿਆ ਬਾਲੂ ਬਾਹਰ ਨਿਕਲ ਕੇ ਪਲੇ ਕਾਰਡ ਚੁੱਕ ਕੇ ਖਲੋਤੇ ਫੈਸਲ ਰਾਮੇ ਜਿੱਦਾਂ 에어ਪੋਰਟ ਤੋਂ ਨਹੀਂ ਲੈਣ ਆਈ ਆਪਣੇ ਬੱਚਿਆਂ ਨੂੰ ਕਹਿੰਦੇ ਉਹ ਚਲੋ ਚਲੋ ਮੈਂ ਸਹੁਰੇ ਚਲਾਂ ਤੇ ਚਿੜੀਆ ਘਰ ਵੜਨ ਦੇ ਚਿੜੀਆ ਘਰ ਆਇਆ ਕਰਕੇ ਬੜੇ ਹੀ ਆ ਤੇ ਬੰਦ ਨਹੀਂ ਕਿ ਬਾਦਰੀਆਂ ਫੁੱਲ ਲੈ ਖਲੋਤੀਆਂ ਪਲੇਟਾਂ 'ਚ ਚਿੜੀਆ ਘਰ ਦੇ ਅੰਦਰ ਦਾਖਲ ਹੋਏ ਨੇ ਹਾਂ ਤੇ 1 ਮਿੰਟ ਬਾਅਦ ਇੱਕ ਬਾਂਦਰ 2.5 ਲੀਟਰ ਦੀ ਬੋਤਲ ਲੈ ਕੇ ਯਾਰ ਚਿੜੀਆ ਘਰ ਬਾਂਦਰ ਦੇ ਪਿੰਜਰੇ ਖਲੋਤੇ ਇੱਕ ਬਾਂਦਰੀ ਥੋੜੀ ਦੇਰ ਬਾਅਦ ਆ ਕਹਿੰਦੀ ਚਲੋ ਚਲੋ ਤੁਹਾਡਾ ਮਾਮੂ ਆ ਗਿਆ ਚਲੋ ਤੁਹਾਡਾ ਮਾਮੂ ਆ ਗਿਆ ਚਿੜੀਆ ਘਰ ਗੇਟ ਤੇ ਹੀ ਗਾਰਡ ਨਾਲ ਖਿੱਚ ਰਹੇ ਨੇ ਕਹਿੰਦੇ ਯਾਰ ਹਾਥੀ ਨਾਲ ਗੱਲ ਕਰ ਲੈ ਯਾਰ ਯਾਰ ਮੈਂ ਉਹਨੇ ਬੁਲਾਇਆ ਮੈਨੂੰ चिड़िया घर बड़े बांदरी वेख के कहंदी मेरा जेठ आ गया ਚਿੜੀਆ ਘਰ ਗੇਟ ਤੇ ਬਾਹਰ ਹੀ ਗਾਰਡਨ ਰੋਕਿਆ ਤੇ ਅੰਦਰ ਹੀ ਜਾਣ ਦੇ ਥੋੜਾ ਗੇਟ ਖੋਲੇ ਨਾ ਸਾਹਮਣੇ ਬਦਮਾਸ਼ ਸੀ ਉਹਨੂੰ ਕਹਿੰਦਾ ਓ ਭਾਈ ਬਦਮਾਸ਼ ਆ ਕੋਈ ਬਦਮਾਸ਼ ਯਾਰ ਇਹਨਾਂ ਨੂੰ ਜ਼ਰਾ ਉਹਨੇ ਟਿਕਟ ਪੂਰੀ ਲਈ ਕਹਿੰਦਾ ਨਹੀਂ ਟੈਕਸ ਲਾ ਸਾਡੇ ਸਾਰੇ ਰਿਸ਼ਤੇਦਾਰ ਜੋ ਵੀ ਹੈ ਯਾਰ ਚਿੜੀਆ ਘਰ 'ਚ ਬੜੇ ਹੀ ਆ ਤੇ ਇੱਕ ਬਾਂਦਰੀ ਦਾ ਬੱਚਾ ਕਹਿੰਦਾ ਉਹ ਆ ਗਿਆ ਮਜ਼ਾਕ ਕਰਾ ਤਲਾ ਭਾਈ ਉਹ ਯਾਰ ਉਹ ਹਿੱਪੋ ਨਹੀਂ ਹੁੰਦੇ ਹਿੱਪੋ ਹਿਪੋ ਉਹ ਜਿਹੜਾ ਅੱਜ ਮੂੰਹ ਖੋਲਦਾ ਹਾਂ ਉਹ ਭਾਈ ਫੈਸਲ ਨੂੰ ਦੇਖ ਕੇ ਕਹਿੰਦੇ ਇਹ ਹਨੀਫ ਦਾ ਮੁੰਡਾ ਨਹੀਂ ਹਰੀਬ ਦਾ ਭਾਈ ਫੈਸਲ ਨੂੰ ਚਿੜੀਆ ਘਰ ਚਿੰਪੈਂਜ਼ੀਆਂ ਨੇ ਬੁਲਾ ਕੇ ਗੇੜਾ ਕਰਾਤਾ ਮਿਲਣ ਨਹੀਂ ਦੇਖੀ ਜ਼ਰਾ ਖਲੋਤਾ ਰਹਿੰਦੇ ਕਹਿੰਦੇ ਚੀਕਾਂ ਮਾਰਨ ਦਾ ਚਿੜੀਆ ਘਰ ਚ ਮੈਂ ਕਿਹਾ ਕੀ ਹੋਇਆ ਕਹਿੰਦਾ ਯਾਰ ਆ ਬਾਹ ਖਾ ਗਿਆ ਮਗਰਮੱਛ ਬਾਂਦਰ ਦੇ ਪਿੰਜਰੇ ਤੇ ਬਾਹਰ ਖਲੋਤੇ ਨੇ ਤੇ ਬਾਂਦਰ ਕਹਿੰਦਾ ਥੋੜੀ ਦੇਰ ਬਾਅਦ ਪਾਦਰਾ ਸਾਈਡ ਤੋਂ ਹੀ ਬੱਚਿਆਂ ਨਿਕਲਣਾ ਬਾਹਰ ਉਹ ਜਿਹਦੇ ਇੱਥੇ ਨਹੀਂ ਆਇਆ ਕਰਕੇ ਸਿੰਘ ਹੁੰਦਾ ਰਾਈਨੋ ਗੈਂਡਾ ਗੈਂਡਾ ਉਹ ਤੇ ਕਿਤੇ ਚਿੜੀਆ ਘਰ ਚ ਗਰਮੀ ਲੱਗੀ ਉਹਦੇ ਉੱਤੇ ਕਮੀਜ਼ ਟੰਗ ਚਿੜੀਆ ਘਰ ਫਿਰਨ ਦੇ ਤੇ ਕੋਈ ਵੱਡਾ ਬਾਂਦਰ ਸਿੰਗਲ ਆ ਗਿਆ ਨੂੰ ਪੁੱਛਣਾ ਭਾਈ ਤੁਸੀਂ ਕਿਹੜੇ ਪਿੰਜਰੇ ਚ ਹੁੰਦੇ ਹੋ ਉਹ ਭਾਈ ਚਿੜੀਆ ਘਰ ਫਿਰਨ ਦੇ ਤੇ ਲੋਕੀ ਗੱਲਾਂ ਕਰਨ ਦੇ ਨਹੀਂ ਅੱਜ ਮਾਲਕ ਆਏ ਨੇ ਯਾਰ ਉਹ ਗੈਂਡਾ ਨਹੀਂ चिड़िया घर गया तो कछू को मैं खाली करके उसकी टोपी बढ़ा ली
ਚਿੜੀਆ ਘਰ ਫਿਰਨ ਰਹੇ ਤੇ ਲੋਕੀ ਵੇਖ ਕੇ ਕਹਿਣ ਹਾਂ ਵੀ ਆ ਕਿਹਦਾ ਖੁੱਲ ਗਿਆ ਇਹ ਕਿਹਦਾ ਯਾਰ ਮੈਂ ਨਾ ਇੱਕ ਗੱਲ ਕਰਨੀ ਚਾਹ ਰਿਹਾ ਸੀਗਾ ਕਿ ਇੱਕ ਗੱਲ ਮੈਂ ਸੁਣੀ ਫੇਸਬੁੱਕ ਤੇ ਬਹੁਤ ਹੀ ਮੈਨੂੰ ਪਿਆਰੀ ਲੱਗੀ, ਮੈਂ ਕਿਹਾ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਕਿ ਪਿਛਲੇ ਦੌਰ 'ਚ ਲੋਕ ਮੱਛੀਆਂ ਕਿਸ ਤਰ੍ਹਾਂ ਫੜਦੇ ਸੀਗੇ। ਓਏ ਹੋਏ ਹੋਏ ਇਹ ਦੋ ਮੇਰੀ ਅੰਮੀ ਦੀਆਂ, ਦੋ ਮੇਰੀ ਭੈਣ ਦੀਆਂ, ਦੋ ਮੇਰੇ ਭਰਾ ਨਹੀਂ ਦੀਆਂ। ਨਹੀਂ 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 ਮੱਛਲੀਆਂ, ਫਿਸ਼ ਅੱਛਾ ਫਿਸ਼ਲਿੰਗ ਮੱਛਲੀਆਂ ਇਸ ਤਰ੍ਹਾਂ ਫੜਦੇ ਸੀਗੇ ਕਿ ਇੱਕ ਉਹ ਬਕਤ ਹੁੰਦੀ ਸੀਗੀ, ਬਤਕ ਟਾਈਪ ਹੁੰਦੀ ਸੀਗੀ, ਉਹ ਪਾਣੀ ਦੇ ਅੰਦਰ ਚਲੇ ਜਾਂਦੀ ਸੀਗੀ ਲੋਕੇਸ਼ਨ ਲਾ ਕੇ ਨਹੀਂ। ਉਹ ਜਿਹੜੇ ਮਛੇਰੇ ਹੁੰਦੇ ਸੀ ਨਾ ਉਹ ਉਹਦੇ ਲੱਤ ਨੂੰ ਬੰਨ੍ਹ ਲੈਂਦੇ ਸੀਗੇ। ਅੱਛਾ। ਤੇ ਉਹਦੇ ਇੱਥੇ ਗਲੇ ਦੇ ਵਿੱਚ ਇੱਕ ਲੋਹੇ ਦਾ ਕੜਾ ਜਿਹਾ ਪਾ ਦਿੰਦੇ ਸੀਗੇ ਤਾਂ ਕਿ ਉਹ ਮੱਛੀ ਨਿਗਲ ਨਾ ਸਕੇ। ਉਹ ਇੰਜ ਕਰਕੇ ਸਿੱਟਦੇ ਸੀਗੇ ਉਹਨੂੰ, ਉਹ ਵੱਡੀ ਮੱਛੀ ਫੜ ਲਿਆਂਦਾ ਸੀਗਾ ਤੇ ਬਦਲੇ 'ਚ ਸ਼ਿਕਾਰੀ ਉਹਨੂੰ ਛੋਟੀ ਮੱਛੀ ਦੇ ਦਿੰਦਾ ਸੀ। ਤੇ ਛੋਟੀ ਮੱਛਲੀ ਕਿੱਦਾਂ ਫੜਦਾ ਸੀ? ਛੋਟੀ ਮੱਛੀ ਉਹ ਖਾ ਲੈਂਦਾ ਸੀ ਨਾ ਆਪ। ਨਹੀਂ ਉਹ ਛੋਟੀ ਕਿੱਦਾਂ ਫੜਦਾ ਸੀ ਬਾਹਰ? ਵੱਡੀ ਮੱਛੀ ਜਿਹੜੀ ਨਾ ਉਹ ਵੱਡੀ ਮੱਛੀ ਫੜਦਾ ਸੀਗਾ। ਭਾਈ ਦੱਸ ਤੂੰ ਮੇਰੀ ਗੱਲ ਨਹੀਂ ਸਮਝਿਆ। ਯਾਰ ਮੈਂ ਉਹਨਾਂ ਦੀ ਵੀ ਨਹੀਂ ਸਮਝਿਆ। ਓ ਯਾਰ ਦੇਖ ਵੱਡੀ ਮੱਛਲੀ ਹੁਣ ਫੜੀ ਆ, ਵੱਡੀ ਮੱਛਲੀ ਫੜਨ ਵਾਸਤੇ ਬਤਕ ਗਈ ਆ, ਉਹ ਛੋਟੀ ਮੱਛਲੀ ਪਾਉਣ ਵਾਸਤੇ ਉਹ ਮੱਛਲੀ ਕਿੱਦਾਂ ਫੜੀ? ਮੇਰੀ ਤੇ ਗੱਲ ਸੁਣ ਲੈਣਾ, ਉਹ ਵੱਡੀ ਮੱਛਲੀ ਫੜ ਲਿਆਂਦਾ ਸੀਗਾ, ਆਪਣੇ ਲਿਆ ਮੂੰਹ 'ਚ ਕੇ ਉਹ ਰੱਖ ਮਛੇਰੇ ਨੂੰ ਦੇ ਦਿੰਦਾ ਸੀਗਾ। ਬਦਲੇ 'ਚ ਮਛੇਰਾ ਆਪਣੇ ਕੋਲੋਂ ਛੋਟੀ ਮੱਛੀ ਉਹਨੂੰ ਦੇ ਦਿੰਦਾ ਸੀ ਖਾਣ ਨੂੰ। ਬਤਖ ਨੇ ਇਹਨਾਂ ਕੋਲੋਂ ਕੰਮ ਛੱਡਤਾ, ਉਹ ਛੋਟੀ ਬੱਚੀ ਦੀ ਜਗ੍ਹਾ ਨੂੰ ਟਾਫੀ ਦੇ ਦਿੰਦੇ ਛੋਟੀ। ਯਾਰ ਬਤਕ ਨੇ ਕੋਈ ਆ ਕੇ ਬਾਹਰ ਗੇਟ ਤੇ ਰੋਣੇ, ਮੈਂ ਕਿਹਾ ਬਤਕ ਕੀ ਹੋਇਆ? ਕਹਿੰਦੇ ਵੱਡੀ ਮੱਛੀ ਵੀ ਖੋਲੀ ਛੋਟੀ ਵੀ ਖੋਲੀ। ਉਹ ਨਹੀਂ ਇਹੀ ਗੱਲ, ਇਹਦੇ 'ਚ ਹੀ ਸਬਕ ਆ। ਬਤਕ ਰੋਣ ਦੇ ਹੀ, ਉਹਨੇ ਕਿਹਾ ਮੈਨੂੰ ਗੱਡਰ 'ਚ ਸੁੱਟਿਆ, ਮੈਂ ਉੱਥੋਂ ਕੀ ਲੱਭ ਕੇ ਲਿਆਵਾਂ? ਉਹ ਹੁਣ ਨਾ ਕਚਹਿਰੀਆਂ ਫਿਰਨ ਦੇ ਹੀ, ਬਤਖ ਕਚਹਿਰੀਆਂ ਫਿਰਨ ਦੇ ਹੀ ਭਾਈ ਸਟਾਮ ਫਰੋਸ਼ਾਂ ਕੋਲੋਂ ਰਿਜ਼ਾਈਨ ਲਿਖਾਉਂਦੇ। ਉਹ ਨਾ ਬਤਕ ਅੰਦਰ ਗਈ ਵਾਪਸ ਹੀ ਨਹੀਂ ਆਈ, ਉੱਥੇ ਮਗਰਮੱਛ ਨੇ ਤੂੰ ਖਾਈ ਆ, ਉਹ ਵੀ ਤਾਂ ਖਾਣੀ ਦਾ ਥੋੜਾ ਥੋੜਾ ਕਰਕੇ। ਯਾਰ ਇਹ ਬਹੁਤ ਵੱਡਾ ਮੈਸੇਜ ਸੀਗਾ ਸਮਝਣ ਵਾਲਿਆਂ ਲਈ, ਮੁੱਕ ਵੀ ਗਿਆ। ਸਮਝਣ ਵਾਲਿਆਂ ਲਈ ਬਹੁਤ ਵੱਡਾ ਮੈਸੇਜ ਹੈਗਾ। ਇਦਾਂ ਦਾ ਕਿ ਉਹ ਮਛੇਰਾ ਜਿਹੜਾ ਸੀ ਨਾ, ਇਦਾਂ ਦਾ ਸੱਸ ਨੂੰ ਟੱਕਰ ਮਾਰ ਕੇ ਉੱਠ ਦੇ ਨਾਜ਼ਰੀਨ ਮੈਸੇਜ ਇਹਦੇ ਵਿੱਚ ਬੜਾ ਵੱਡਾ ਸੀਗਾ। ਤੁਹਾਨੂੰ ਮੈਂ ਸਮਝਾ ਦਿੰਦਾ ਕਿ ਇੱਕ ਮਛੇਰੇ ਨੂੰ ਮਛਲੀਆਂ ਫੜਨ ਦਾ ਸ਼ੌਕ ਸੀਗਾ। ਉਹ ਬਤਖ ਦੇ ਇੱਥੇ ਗਲੇ ਦੇ ਵਿੱਚ ਕੜਾ ਲਾ ਲੈਂਦਾ ਸੀਗਾ, ਉਹ ਲੰਬੀ ਜੀ ਉਹਦੀ ਗਰਦਨ ਹੁੰਦੀ, ਉਹ ਚੁੱਭੀ ਮਾਰ ਕੇ ਵੱਡੀ ਮੱਛੀ ਲੈ ਕੇ ਆਂਦੀ ਸੀਗੀ। ਬੰਗਲੇ ਦੀ ਗੱਲ ਆ, ਬੰਗਲੇ ਦੀ। ਬੰਗਲਾ, ਚਲੋ ਬਗਲਾ ਹੀ ਹੋ ਗਿਆ, ਚਲੋ ਉਹ ਵੱਡੀ ਮੱਛੀ ਲੈ ਕੇ ਆਂਦੀ ਸੀ, ਉਹ ਮਛੇਰਾ ਆਪਣੇ ਕੋਲ ਰੱਖ ਲੈਂਦਾ ਸੀ, ਆਪਣੇ ਕੋਲੋਂ ਛੋਟੀ ਮੱਛੀ ਉਹਨੂੰ ਖਾਣ ਨੂੰ ਦੇ ਦਿੰਦਾ ਸੀਗਾ। ਤੇ ਹੁਣ ਹੋਇਆ ਹੈ ਕਿ ਕੁਛ ਦਿਨ ਬਾਅਦ ਮਿੱਠਾ ਜੀ ਉਹਨੇ ਕੀ ਕੀਤਾ, ਉਹਨੇ ਬਤਖ ਨੂੰ ਮੱਛਲੀ ਪਾਣੀ ਛੱਡਤੀ। ਕਹਿੰਦਾ ਯਾਰ ਇਹ ਕਿਹਨੇ, ਮੈਂ ਉਹਨੂੰ ਛੋਟੀਆਂ ਮੱਛੀਆਂ ਹੀ ਦੇਈ ਜਾਂਦਾ ਵਾ, ਮੈਨੂੰ ਵੱਡੀਆਂ ਲਿਆ ਕੇ ਦਿੰਦੀ ਏ। ਹੋਇਆ ਹੈ ਕਿ ਉਹ ਛੋਟੀ ਮੱਛੀ ਦੀ ਜਗ੍ਹਾ ਤੇ ਉਹਨੂੰ ਹੱਡੀਆਂ ਪਾਣੀਆਂ ਸ਼ੁਰੂ ਕਰਤੀਆਂ, ਉਹਨੂੰ ਹੋਰ ਪੱਠੇ ਪਾਉਣੇ ਸ਼ੁਰੂ ਉਹ ਕਰ ਥੋੜਾ ਜਿਹਾ ਨਾ ਵਜ਼ਨ ਹੋ ਗਿਆ। ਬਤਕਾ ਨਤੀਜਾ ਕੀ ਹੋਇਆ, ਉਹ ਚੁੱਭੀ ਮਾਰਦੀ ਸੀ, ਉਹਨੇ ਗਹਿਰੇ ਪਾਣੀ 'ਚ ਛਾਣਾ ਹੀ ਛੱਡ ਦਿੱਤਾ। ਉਹ ਸਿਰਫ ਜਾਂਦੀ ਸੀ ਇੱਕ ਉਹ ਮੱਛੀ ਫੜਦੀ ਸੀ ਜਿਹੜੀ ਉਹ ਈਜ਼ੀ ਨਿਕਲ ਲਵੇ। ਉਹ ਉੱਤੇ ਆਇਆ, ਉਹ ਪਰੇਸ਼ਾਨ ਕਿ ਯਾਰ ਹੁਣ ਮੱਛੀ ਨਹੀਂ ਫੜਦਾ, ਕੰਮ ਨਹੀਂ ਚੱਲਣ ਡਿਆ। ਤੇ ਇਹਦੇ 'ਚੋਂ ਬਹੁਤ ਵੱਡਾ ਸਬਕ ਹੈਗਾ। ਉਹ ਸਬਕ ਇਹ ਹੈਗਾ ਕਿ ਕਈ ਲੋਕ ਸਮਝਦੇ ਨੇ ਕਿ ਜਿਹੜੇ ਮੇਰੇ ਮੁਲਾਜ਼ਮ ਨੇ ਉਹਨਾਂ ਨੂੰ ਮੈਂ ਇੱਕ ਛੋਟੀ ਮੱਛਲੀ ਦੇ ਰਿਹਾ ਵਾਂ ਤੇ ਉਹ ਮੈਨੂੰ ਵੱਡੀ ਮੱਛੀ ਦੇ ਰਹੇ ਨੇ। ਜਦੋਂ ਤੁਸੀਂ ਮੁਲਾਜ਼ਮਾਂ ਤੇ ਇਸ ਤਰ੍ਹਾਂ ਦਾ ਸੋਚ ਰੱਖੋਗੇ ਨਾ, ਮੈਨੂੰ ਇਹ ਸਬਕ ਤੱਕ ਆ ਲੈਣ ਦੇ। ਮੁਲਾਜ਼ਮਾਂ ਦੇ ਤੁਸੀਂ ਜਦੋਂ ਇਸ ਤਰ੍ਹਾਂ ਦੀ ਸੋਚ ਰੱਖੋਗੇ, ਜਿਹੜੇ ਤੁਹਾਡੇ ਮੁਲਾਜ਼ਮਤ ਕਰ ਰਹੇ ਨੇ ਨਾ, ਉਹਨਾਂ ਨੂੰ ਰਿਲੀਫ ਦਿਵੋ, ਉਹਨਾਂ ਨੂੰ ਅੱਛਾ ਕਰੋ। ਤੁਹਾਡੇ ਜ਼ਿਹਨ 'ਚ ਕਿ ਅਸੀਂ ਉਹਨੂੰ ਛੋਟੀ ਮੱਛੀ ਪਾ ਕੇ, ਅਗਰ ਤੁਸੀਂ ਛੋਟੀ ਮੱਛੀ ਉਹਨੂੰ ਪਾ ਰਹੇ ਹੋ ਤੇ ਉਹ ਵੱਡੀ ਮੱਛੀ ਤੁਹਾਨੂੰ ਲਿਆ ਕੇ ਦਿੰਦਾ ਹੈ। ਹੁਣ ਸਰੀਨਾ ਲੈਣੀ ਆ ਹੁਣ। ਵੈਸੇ ਗੁਫ਼ਤਗੂ ਦਾ ਕੋਈ ਸਾਨੂੰ ਫਾਇਦਾ ਕਿ ਨੁਕਸਾਨ ਹੈ? ਜਿਹੜਾ ਹੁਣ ਸਵੇਰੇ ਕੰਮ ਤੋਂ ਕੱਢੇ ਜਾਈਏ। ਨਹੀਂ ਹੁਣ ਤੁਹਾਨੂੰ ਵੀ ਦੱਸ ਦੋ ਨਾ, ਸਰੀਨਾ ਦੀ ਨਿਗਾਹ ਵਾ। ਉਸਤਾਦ ਜੀ ਕਹਿੰਦੇ ਤੁਸੀਂ ਹਾਂ, ਉਹਦੀ ਹਾਂ 'ਚ ਹਾਂ ਤਾਂ ਮਿਲਾਉਣ ਡਏ ਸੀ। ਸਾਨੂੰ ਵੀ ਥੱਪੜ ਪਾਉਣੇ ਆ, ਤੁਹਾਡੀ ਨਹੀਂ ਇਹਨੇ ਗੱਲ ਸੁਣਾਈ ਸੀ ਤੇ ਬੜੀ ਅੱਛੀ ਗੱਲ ਹੈਗੀ। ਮੈਨੂੰ ਤਾਂ ਬੜੀ ਅੱਛੀ ਲੱਗੀ ਕਿ ਕਈ ਲੋਕ ਸਮਝਦੇ ਨੇ ਕਿ ਮੁਲਾਜ਼ਮ ਜਿਹੜੇ ਨੇ ਸਾਡੇ ਹੈਗੇ ਨੇ, ਅਸੀਂ ਜੋ ਮਰਜ਼ੀ ਕਰੀਏ, ਉਹਨਾਂ ਨੂੰ ਛੋਟੀ ਮੱਛੀ ਦਈਏ ਭਾਵੇਂ ਨਾ ਦਈਏ। ਇਦਾਂ ਦੀ ਮੱਝ ਖਰੂਰ ਤੇ ਬੱਚੇ ਆਪਣਾ ਗੋਇਆ ਵੀ ਰੋਕ ਲੈਂਦੀ ਹੈ ਇਸ ਤਰ੍ਹਾਂ ਮੈਂ ਦਾਦੇ ਦੀ ਵੀਲਚੇਅਰ ਦੇ ਪਿੱਛੇ ਸੁਲਤਾਨ ਦੀ ਤਸਵੀਰ ਬਣਾਈ ਹੈ ਦਾਦੇ, ਉਹ ਟਰੱਕਾਂ ਪਿੱਛੇ ਹੁੰਦੀ ਆ। ਦੁਬਈ ਦਾਦੇ ਨਾਲ ਪੈਸੇ ਪਾ ਕੇ ਪੋਲ ਵਾਲੇ ਕਲੱਬ 'ਚ ਜਾ ਰਹੇ। ਆਪਣੇ ਦਾਦੇ ਨੂੰ ਵੀਲ ਚੇਅਰ ਗਿਫਟ ਕੀਤੀ ਹੈ ਤੇ ਨਾਲ ਉਹਨੂੰ ਦੱਸ ਰਿਹਾ ਇਹਦੇ 'ਚ ਕਰੂਜ਼ ਵੀ ਹੈ। ਉਹ ਪੈਪਾਂ ਵਾਲਾ ਨਹੀਂ ਪੋਲ ਡਾਂਸ ਹੁੰਦਾ। ਹਾਂ ਪੋਲ ਦਾ ਉਹ ਪੋਲ ਘਰ ਲੈ ਕੇ ਦਾਦੇ ਨੂੰ ਦੇਤਾ, ਕਹਿੰਦਾ ਆਪਣਾ ਸ਼ੁਰੂ ਕਰੀਏ। ਬਜ਼ੁਰਗ ਦਾਦੇ ਨੂੰ ਵੀਲ ਚੇਅਰ ਲੈ ਕੇ ਦਿੱਤੀ, ਸਾਲ ਨੂੰ ਦਿੱਤੀ ਨਹੀਂ, ਕਹਿੰਦਾ ਹਲੇ ਚਲਾਉਣੀ ਨਾ ਹੁੰਦੀ। ਮੈਂ ਬੜੇ ਯਾਰ ਮਕਨਾਤੀਸੀ ਵੀਲਚੇਅਰ ਦੇਤੀ ਦਾਦੇ ਨੂੰ, ਇੱਕ ਡਰਾ ਵਾਲਾ ਤੋਂ ਲੈ ਕੇ ਉਹਨੂੰ ਖਿੱਚ ਲਿਆ। ਆਪਣੇ ਦਾਦੇ ਨੂੰ ਵੀਲ ਚੇਅਰ ਲਿਆ ਕੇ ਦਿੱਤੀ ਆ ਤੇ ਉਹਨੂੰ ਦਵੇ ਨਾ, ਕਿਉਂ? ਕਹਿੰਦਾ ਇਹਦਾ ਲਾਇਸੈਂਸ ਨਹੀਂ ਬਣਿਆ। ਉਹਨੂੰ ਵੀਲ ਚੇਅਰ ਨਵੀਂ ਦੇ ਕੇ ਉਹਨੂੰ ਕਹਿੰਦਾ ਇੱਥੇ ਹੋਰ ਕਿਸੇ ਨੂੰ ਨਾ ਭਾਈ।
ਯਾਰ ਦਾਦੇ ਨੂੰ ਵੀਲ ਚੇਅਰ ਦਿੱਤੀ ਆ, ਉਹਦੇ ਇੱਥੇ ਹੱਥ ਰੱਖ ਕੇ ਕੇਬਲ ਟਾਈਆਂ ਲਾਈਆਂ ਤੇ ਅਡੋਨਿਕ ਦਾ ਸਪੀਕਰ ਮਾਈਕ ਲਿਆ ਕੇ ਤੇ ਘਰ ਹੀ ਹਲਕਾ ਜਿਹਾ ਧੜਕਣ ਕਲੱਬ ਬਣਾਇਆ। ਉਹ ਫਿੱਟੇ ਵੀਲ ਚੇਅਰ ਨਾ ਵੀਲ ਚੇਅਰ ਆਪ ਟਾਇਰਾਂ ਵਾਲੇ ਕੋਲ ਲੈ ਗਿਆ, ਕਹਿੰਦਾ ਉਹਨੂੰ ਵੱਡੇ ਟਾਇਰ ਪਾ ਦੇ। ਬੇਵਕੂਫ ਸੀ, ਇਹਨੂੰ ਸੀ ਪਤਾ, ਇਹਨੂੰ ਇਹ ਸੀਗਾ ਮਜ਼ਦੂਰ ਬੰਦੇ ਨੂੰ ਵੀਲ ਚੇਅਰ ਦੇ ਦੇ। ਦਾਦੇ ਦੱਸਿਆ ਕਿ ਡੋਰ ਫਿਰ ਕੇ ਕੱਲ ਤਾਂ ਉਹਨੂੰ ਵੀਲ ਚੇਅਰ ਲੈ ਕੇ ਦੇ। ਯਾਰ ਮੈਂ ਐਪਰੀਸ਼ੀਏਟ ਕਰਦਾ ਵਾਂ, ਸਾਡੇ ਮੁਲਕ ਨੇ ਬੜੀ ਤਰੱਕੀ ਕੀਤੀ। ਵਾਹ ਵਾਹ। ਉਹਨਾਂ ਨੇ ਸਲਮਾਨ ਸਾਹਿਬ ਕੋਈ ਵੀ ਕਰੈਕਟਰ ਹੈਗਾ ਨਾ, ਮੈਂ ਯਾਰ ਇੱਕ ਬੰਦਾ ਦੇਖਿਆ ਡਾਕਟਰ MBBS, ਅੱਛਾ ਸ਼ਰਾਜ਼ੋ ਦੀ ਤਸਵੀਰ ਲਾ ਦੇਂਗਾ MBBS ਦੇਖਿਆ। ਹੁਣ ਕਿਹੜੀ ਲਾਏ ਉਹ? ਕਿਹੜਾ ਬੰਦਾ ਵਾ? ਉਹਨੂੰ ਕੀ ਪਤਾ ਯਾਰ ਛੋਟੇ ਕੱਦ ਦਾ ਸੀਗਾ ਉਹ ਪੋਨੀ ਡਾਕਟਰ ਜੋਨੀ, ਜੋਨੀ ਜਿਹੜਾ ਵੀ ਹੈ। ਯਾਰ ਉਸ ਕਰੈਕਟਰ ਨੇ ਬੜਾ ਵੱਡਾ ਸਬਕ ਦਿੱਤਾ, ਕਹਿੰਦਾ ਮੈਨੂੰ ਲੋਕ ਛੇੜਦੇ ਸਨ ਮੇਰੇ ਕੱਦ ਦੀ ਵਜ੍ਹਾ ਤੋਂ, ਬੋਨਾ ਬੋਨਾ ਕਹਿੰਦੇ ਸੀ। ਠੀਕ ਹੈ ਨਾ। ਪ੍ਰੋਬਲਮ ਹਰ ਜਗ੍ਹਾ ਤੇ ਪ੍ਰੋਬਲਮ ਹੋਈ, ਇੱਧਰ ਉੱਧਰ ਪ੍ਰੋਬਲਮ ਹੋਈ, ਲੇਕਿਨ ਕਹਿੰਦਾ ਮੇਰੇ ਵਾਲਦ ਸਾਹਿਬ ਨੇ ਕਿਹਾ ਕਿ ਇਹਨੂੰ ਪੜ੍ਹਾਉਣਾ ਹੈ। ਤੇ ਕਹਿੰਦਾ ਮੈਂ ਅੱਜ ਪੜ੍ਹ ਲਿਖ ਕੇ ਇਸ ਟਾਈਮ ਮੈਂ MBBS ਡਾਕਟਰ ਹਾਂ। ਵਾਹ ਵਾਹ ਵਾਹ। ਗੱਲ ਹੈ ਕਿ ਹਿੰਮਤ ਕਦੇ ਨਾ ਹਾਰੋ ਯਾਰ। ਹਿੰਮਤ ਇਹਨਾਂ ਨੇ ਆਪਣਾ ਭਰਾ ਇੱਕ ਖਵਾਜਾ ਸਰਾਮਾ ਨੂੰ ਦੇ ਦਿੱਤਾ, ਲੇਕਿਨ ਉਹਨੂੰ ਪੜ੍ਹਾਉਂਦੇ ਅੱਜ ਉਹ ਕਿਸੇ ਮੁਕਾਮ ਤੇ। ਸਹੀ ਗੱਲ। ਭਾਜੀ ਉਹ ਆਪ ਚਾਹੁੰਦਾ ਸੀਗਾ ਮੈਂ ਜਾਣਾ ਉੱਥੇ, ਦੱਸੋ। ਇਦਾਂ ਦੇ ਨਾ ਪੁਰਾਣੀ ਅਖਬਾਰ ਪੜ੍ਹ ਕੇ ਕਹੀ ਜਾਣਗੇ, ਲੇਬਰ ਤੇ ਗੁੱਸਾ ਕਰੀ ਜਾਣਗੇ, ਉਹ ਅੱਜ ਫੇਰ ਅਬਦੁਲ ਰਸ਼ੀਦ ਮਰਿਆ ਵਾ, ਕੱਲ ਵੀ ਮਰਿਆ ਸੀਗਾ, ਉਹ ਫੇਰ ਅੱਜ ਬੱਸ ਉਲਟ ਗਈ। ਵੇਖੋ ਇਹ ਨਹੀਂ ਪਤਾ ਅਖਬਾਰ ਕੱਲ ਦੀ ਆ। ਯਾਰ ਇਹਦੇ ਇੱਕ ਭਰਾ ਟੁੰਡਾ ਵਾ, ਉਹਨੂੰ ਗੱਲਾਂ ਮੰਡੀ ਛੱਡਿਆ, ਉਹਨੇ ਤੇ ਅੱਗੇ ਸੂਈ ਲਾ ਕੇ ਬੋਰੀਆਂ ਸੀਨ ਦਿਆ। ਯਾਰ ਇਹਨੇ ਆਪਣੇ ਅੱਬੇ ਦੀ ਇੱਕ ਬਾਹ ਹੀ ਲਾਤੀ। ਮੈਂ ਕਿਹਾ ਇਹ ਕੀ ਕੀਤਾ ਜੀ? ਕਹਿੰਦਾ ਸਾਹਮਣੇ ਦੀ ਮਾਈ ਨੂੰ ਆਹ ਕਰਨ ਦਿਆ ਸੀ। ਅੱਬਾ ਹੀ ਲਾਤਾ, ਕਹਿੰਦਾ ਮੈਂ ਯਤੀਮ ਹੋ ਗਿਆ ਹੁਣ। ਇਦਾਂ ਦੇ ਬੇਟੇ ਤੋਂ ਆਉਣ ਤੋਂ ਪਹਿਲਾਂ ਅੱਬਾ ਕੋ ਉਹ ਮੈਨੂੰ ਫਟਾਫਟ ਪਰੌਠਾ ਦੇ ਦਿਓ, ਉਹ ਵੱਡੇ ਮੂੰਹ ਵਾਲੇ ਨੇ ਆਏ ਨਾ ਫਿਰ। ਇੱਕ ਖਵਾਜਾ ਸਰਾਮ ਨੂੰ ਕਹਿੰਦਾ ਮੇਰੀ ਜ਼ਿੰਦਗੀ में आना पसंद करोगी? ਉਹਨੇ ਨਹੀਂ ਅੱਗੋਂ ਕੁਝ ਕਿਹਾ। ਉਹ ਕਹਿੰਦੀ ਮੈਂ ਤੇਰੀ ਭਾਬੀ ਹਾਂ, ਮੈਂ ਤੇਰੇ ਭਰਾ ਨਾਲ ਸੈੱਟ। ਇਹ ਖਵਾਜਾ ਸਰਾਮ ਨੂੰ ਇਹਨੇ ਕਿਹਾ ਮੇਰੀ ਜ਼ਿੰਦਗੀ ਮੈਂ ਉਹਨਾਂ ਪਸੰਦ ਕਰੋਗੇ? ਉਹ ਕਹਿੰਦੀ ਰਾਈਡ ਭੇਜ। ਮੈਂ ਉੜੀ ਆਈ 70 ਰੁਪਏ ATM ਚੋਂ ਕਢਾ ਕੇ ਤੇ ਉਹਨੂੰ ਕਹਿ ਰਿਹਾ, ਆਵਾਜ਼ ਨਹੀਂ ਆਉਂਦੀ ਉਹਨੂੰ, ਕਹਿ ਰਿਹਾ ਕਿਆ ਮੇਰੇ ਸਾਥ ਕਾਫੀ ਪੀਣੀ ਚਲੇ। ਅੱਛਾ ਇਦਾਂ ਦਾ ਖੋਤਣਾ ਹਿੰਗਣ ਲੱਗਿਆ ਵਿੱਚ ਵੀ ਖੰਘਦਾ ਹੋਇਆ। ਠੀਕ ਹੈ। ਖੋਤਾ, ਘੋੜਾ ਔਰ ਖੱਚਰ, ਤੁਹਾਨੂੰ ਇਹਨਾਂ ਦੀ ਖਸੂਸੀਅਤ ਦੱਸਾਂ। ਹਾਂਜੀ। ਜਿਹੜਾ ਖੋਤਾ ਹੈ ਉਹ ਇੱਕ ਲੱਤ ਮਾਰਦਾ, ਇੱਕ ਬੰਨੀ ਹੁੰਦੀ ਉਹਨੇ। ਨਹੀਂ ਇੱਕ ਲੱਤ ਮਾਰੇਗਾ। ਹਾਂ ਖੋਤਾ ਇਕਲੱਤੀ। ਕਿਸ ਤਰ੍ਹਾਂ ਦੁਲੱਤੀ ਨਹੀਂ, ਕਲੱਤੀ ਇਕਲੌਤੀ ਕਲੱਤੀ। ਮਾਰੀ ਜ਼ਰਾ ਨਹੀਂ ਪਿੱਛੇ ਨੂੰ ਜਦੋਂ ਦੁਲੱਤੀ ਮਾਰ। ਇਹ ਨਾ ਆਵਾਜ਼ ਗਲਤ ਆ। ਖੋਤਾ ਇੱਕ ਲੱਤ ਮਾਰਦਾ, ਘੋੜਾ ਦੋ ਲੱਤਾਂ ਪਿੱਛੇ ਕਰਕੇ ਮਾਰਦਾ, ਦੋ ਲੱਤੀ। ਹਾਂ ਤੇ ਜਿਹੜਾ ਖੱਚਰ ਉਹ ਅਗਲਾ ਠੁੱਡਾ ਮਾਰਦਾ। ਐਂ ਕਰਕੇ ਆਹੋ ਉਹ ਠੁੱਡਾ ਮਾਰਦਾ। ਯਾਰ ਜਾਨਵਰਾਂ 'ਚ ਵੀ ਬੜੀਆਂ ਮਿੰਟਾਂ ਕੁਆਲਿਟੀਆਂ ਕਿੱਥੋਂ ਇੰਨੀ ਰਿਸਰਚ ਲੈ ਆਂਦੇ ਹੋ ਭਾਈ ਫਸਲ? ਯਾਰ ਬੜਾ ਦਿਮਾਗ ਆ ਤੁਹਾਡਾ ਯਾਰ। ਇੱਕ ਬਤਕ ਦੇ ਪੈਰ ਥੱਲੇ ਲਾ ਕੇ ਤੇ ਘਰ ਪਲਸਤਰ ਕਰਨ ਦਿਆ। ਭਾਈ ਚੂਹੇ ਦੀ ਪੂਛ ਨੂੰ ਧਾਗਾ ਬੰਨ ਕੇ ਉਹਦਾ ਲਾਟੂ ਬਣਾਇਆ ਮਿਸਤਰੀ ਵਾਲਾ। ਚੂਹਾ ਤਾਂ ਸੜਿਆ ਇੰਨੀ ਹੋ ਗਈ ਕੰਧ। ਸ਼ੁੱਤਰ ਮੁਰਗ ਦਾ ਪੈਰ ਲਾ ਕੇ ਸਟੈਂਪ ਬਣਾਈ, ਘਰ ਪੇਂਟ ਕਰਕੇ ਤੇ ਡੱਡੂ ਮਾਰ ਕੇ ਡਿਜ਼ਾਈਨ ਪਾਉਂਦੇ ਆ। ਸੱਪ ਨੂੰ ਮਾਇਆ ਦੇ ਕੇ ਰੱਖਿਆ ਪਿਆ ਲੈਵਲ ਕਰਨ ਵਾਸਤੇ। ਉਹਦੇ ਵਿੱਚ ਨੀਲਾ ਪਾਰਾ ਜਿਹਾ ਵੀ ਫਸਾਇਆ। ਯਾਰ ਉਹ ਸੀਮੈਂਟ ਕਰਕੇ ਕੰਧ ਨੂੰ ਪਲਸਤਰ ਕਰਕੇ ਐਂ ਲੜਾ ਨਹੀਂ ਲਾਉਂਦੇ, ਹਾਂ ਸੇ ਨਾਲ ਲਾਉਂਦੇ ਆ। ਨਹੀਂ ਕੱਚਾ ਕਰਨ ਵਾਸਤੇ ਸੇਮ ਮਾਰਦੇ ਸੀ। ਫੁੱਲ ਫਾਈਨਲ ਪਲਸਟਰ ਕਰਕੇ ਉੱਤੇ ਖਰਗੋਸ਼ ਮਾਰ ਕਿਤੇ ਸਾਫ। ਭਾਈ ਦੋ ਸਰਾਫੇ ਚ ਖੜੇ ਕਰਕੇ ਉੱਤੇ ਮਗਰਮੱਛ ਪਾ ਕੇ ਗੋਹ ਬਣਾਈ ਹੋਈ। ਉੱਤੇ ਚੜ੍ਹ ਯਾਰ ਕੁਝ ਕੁੰਮੇ ਦੇ ਕੋਲੇ 'ਚ ਲਾ ਕੇ ਥੱਲੇ ਰੱਖੇ, ਕਹਿੰਦਾ ਸੀਮੈਂਟ 'ਚ ਡਿੱਗੀ ਕੰਧਾਂ ਨਾਲ ਰੱਖੇ। ਪੂਰਾ ਫਰਸ਼ ਬਣਾ ਕੇ ਤੇ ਕਛੂ ਕੁਮਾ ਪੁੱਠਾ ਕਰਕੇ ਛੱਡੇ ਇੱਕ ਲੈਵਲ। ਯਾਰ ਇੱਕ ਗੱਲ ਜ਼ਿੰਦਗੀ ਦੇ ਵਿੱਚ ਜ਼ਿਹਨ 'ਚ ਰੱਖਣਾ, ਕੋਈ ਵੀ ਚੀਜ਼ ਰਾਏਗਾ ਨਹੀਂ ਬਣੀ। ਵਾਹ ਕੁਛ ਨਾ ਕੁਛ ਉਹਦੇ ਫਾਇਦਾ ਜ਼ਰੂਰ ਹੈਗਾ ਵਾ। ਇਹ ਜਿਹੜੇ ਤੁਸੀਂ ਛੋਟੇ ਹਸ਼ਰਾਤ ਦੇਖਦੇ ਹੋ, ਇਹ ਉਹ ਤੁਹਾਨੂੰ ਪਤਾ, ਤੁਹਾਨੂੰ ਜ਼ਿੰਦਗੀ ਵਿੱਚ ਇੱਕ ਅੱਧਾ ਕੀੜਾ ਲੜਿਆ, ਤੁਹਾਡੇ ਧੱਫੜ ਬਣਿਆ ਕਈ ਵਾਰੀ। ਕਨਾਲ ਰੋਡ ਢੱਠਾ ਪੁੱਲ ਨਹੀਂ, ਆਹੋ ਉਹਦੇ ਨਾਲ ਜਿਹੜਾ ਸਰਵਿਸ ਰੋਡ ਆ ਉੱਥੋਂ ਕੁੱਟ ਪੈ ਗਈ। ਕਿਉਂ? ਉੱਥੇ ਪੰਪ ਨੂੰ ਅੱਗ ਲੱਗੀ
ਤੇ ਡੱਬੇ ਨੂੰ ਪਲਾਸ ਪਾ ਕੇ ਸਾਲਨ ਗਰਮ ਕਰਨ ਵਾਲੀ ਜਗ੍ਹਾ ਯਾਰ ਉਹ ਸਾਲ ਪੂਰਾ ਠੱਠੇ ਪੁੱਲ ਤੇ ਨਹੀਂ ਗਏ, ਕਹਿੰਦੇ ਯਾਰ ਠੱਠਿਆ ਪਿਆ ਸਾਰੇ ਉਹ ਵੈਸੇ ਯਾਰ ਕੰਮ- ਬਤਕ ਦੀਆਂ ਲੱਤਾਂ ਲਾ ਕੇ ਉਹਦੇ ਨਾਲ ਲਾਉਂਦੇ ਆ। ਬੱਤਖ ਦੀ ਜਿਹੜੀ ਉਹ ਲੰਮੀ ਜੀ ਨਹੀਂ ਹੁੰਦੀ ਚੁੰਝ, ਉਹਦੇ ਨਾਲ ਚੱਕਾ ਖੋਲਣ ਦੇ ਟਾਇਰ। ਕਿਆ ਬਾਤ ਹਾਥੀ ਦੀ ਸੁੰਡ ਲਾ ਕੇ ਤੇ ਚੰਨ ਵੇਖਣ ਨੇ ਅੱਜ ਕਰਕੇ ਇਹ ਇਦਾਂ ਦੇ ਮਸਤ ਹੁੰਦੇ ਆ, ਹਲੇ ਸਾਰੀ ਬਰਾ ਰੋਟੀ ਖਾਂਦੇ ਉਹਦੇ ਪਿੱਛੋਂ ਕਨਾਤ ਖੋਲਦੇ, ਮੈਂ ਖੋਲ ਲਈ ਆਪਾਂ। ਇੱਕ ਵੱਡਾ ਬਿੱਛੂ ਆਪਣਾ ਡੰਗ ਇੰਜ ਕਰਕੇ ਤੁਰਿਆ ਆਂਦਾ ਤੇ ਜਾ ਕੇ ਜੱਫੀ ਪਾ ਲਈ। ਇਹ ਪਿੱਛੂ ਜਿਹੜਾ ਸਕੋਰਪੀਅਨ ਹੈ ਨਾ, ਇਹਦੇ ਤੋਂ ਉਹ ਕਰੇਨ ਬਣੀ ਹੈ। ਅੱਛਾ ਜੀ। ਹਾਂਜੀ, ਉਹ ਜਿਹੜੀ ਉਹ ਲੇਕਿਨ ਉਹ ਉਹਦੇ ਨਾਲ ਕੰਮ ਤੇ ਕੋਈ ਨਹੀਂ ਲੈਂਦਾ। ਕਿਉਂ ਨਹੀਂ ਲੈਂਦਾ? ਨਹੀਂ ਲੈਂਦਾ ਬਿੱਛੂ ਬੜਾ ਖੁੱਦਾਰ ਜਾਨਵਰ ਹੈ। ਬਿੱਛੂ ਦੇ ਆਲੇ ਦੁਆਲੇ ਤੁਸੀਂ ਅੱਗ ਲਾ ਦਿਓ, ਉਹ ਆਪਣੇ ਆਪ ਨੂੰ ਡੰਗ ਮਾਰ ਕੇ ਮਾਰ ਬਿੱਛੂ ਤੇ ਲੈਂਦਾ। ਫਿਲਮਾਂ ਬਣੀਆਂ, ਬਿੱਛੂ 302, ਹਾਂ ਬਿੱਛੂ ਦਾ ਖੜਾਕ। ਬਿੱਛੂ ਬਦਮਾਸ਼। ਬੋਬੀ ਤੇ ਬਿੱਛੂ ਦੇਵਲ ਤੁਹਾਨੂੰ ਜਦੋਂ ਲੜਦਾ ਹੈ ਨਾ, ਤੁਹਾਨੂੰ ਫਿਰ ਇੱਕ ਬਿਮਾਰੀ ਹੈਗੀ ਹੈ, ਪਤਾ ਨਹੀਂ ਕਿਹੜੀ, ਉਹ ਨਹੀਂ ਹੋਈ ਸਾਰੀ ਸਪੀਕਰ ਨਾਫੀ ਜ਼ਿੰਦਗੀ। ਹੁੰਦੀ ਹੈ, ਸਪੀਕਰ ਨਾਫੀ। ਨਾਫ ਨਹੀਂ ਪੈਂਦੀ ਮੁੜ ਕੇ। ਘਰ ਦੀਆਂ ਫੁੱਲ ਰਜਿਸਟਰੀਆਂ ਇਹ ਉਹ ਸਾਰੀਆਂ ਇਕੱਠੀਆਂ ਕਰਕੇ ਤੇ ਬਿੱਛੂਆਂ ਨਾਲ ਜੋੜੀਆਂ। ਯਾਰ ਤੂੰ ਇਹਦਾ ਗੁੱਸੇ ਕਾਂ ਇਹਦਾ ਕਿਉਂ ਹੈਪੀ ਕਿ ਯਾਰ ਜਗਤਾ ਕਰ ਰਿਹਾ, ਅੱਛੀ ਕਰ ਰਿਹਾ ਯਾਰ। ਯਾਰ ਕੇਕੜਾ ਫੜ ਕੇ ਉਹਦੇ ਨੱਕ ਤੇ ਵਾਲ ਪੁੱਟਣ ਦੇ ਆਇਆ। ਫਿਰ ਯਾਰ ਉਹ ਹੋਚਣਾ ਹੁੰਦਾ ਵਾ ਯਾਰ। ਬੋਰੇ 'ਚ ਸਮਾਨ ਭਰ ਕੇ ਉੱਤੋਂ ਸੱਪ ਨਾਲ ਬੰਨਿਆ ਹੈ। ਯਾਰ ਸਰਾਣੇ 'ਚ ਜੈਲੀ ਫਿਸ਼ਾਂ ਭਰੀਆਂ। ਮੈਂ ਕਿਹਾ ਪਾਣ ਤੁਹਾਡੇ ਚੋਂ ਨਾ ਸਮੈਲ ਜਿਹੀ ਆਉਣ ਰਹੀ। ਕਹਿੰਦਾ ਪਤਾ ਨਹੀਂ ਯਾਰ ਮੈਂ ਤਾਂ ਕੋਈ ਐਸੀ ਸ਼ੈ ਨਹੀਂ ਖਾਦੀ। ਜਦੋਂ ਮੈਂ ਦੇਖਿਆ ਥੋੜੀ ਦੇਰ ਬਾਅਦ ਤਿਲੀ ਨਹੀਂ ਤਿਲੀ ਰੁਮਾਲ ਤੇ ਨਾਲ ਖੋਲ ਕੇ ਤੇ ਪਸੀਨਾ ਸਾਫ਼ ਕਰਦੇ। ਤਿਲੀ ਨਾ ਤਿਲੀ ਬੱਕਰੇ ਵਾਲੀ। ਉਹ ਮੈਂ ਕਿਹਾ ਹੱਥ ਟੁੱਟ ਗਿਆ। ਯਾਰ ਉਹ ਨਹੀਂ ਹੁੰਦੀ, ਉਹ ਟੋਪੀ ਦੀ ਇੰਜ ਬੰਨੀ ਦੀ ਹੈ। ਹਾਂ ਸਰਦੀਆਂ 'ਚ ਆਪ ਕੋਟਸ ਰੱਖ ਕੇ ਸਿਰ ਤੇ ਜਾਂਦੇ। ਲੱਥਦਾ ਨਹੀਂ ਉਹ ਮੁੜ ਕੇ। ਉਹ ਲਾਦਾ ਸੀ। ਅਸਦਾ ਮੱਥੇ ਤੇ ਬਨ ਕੇ ਕਹਿੰਦਾ ਰਾਮ ਜਾਣੇ। ਯਾਰ ਅਸਦਾ ਕਿਹਨੂੰ ਕਹਿੰਦੇ ਆ? ਅਸਦਾ ਸੱਪ ਨੂੰ? ਅਸਦਾ, ਅਜਗਰ, ਕੋਬਰਾ। ਨਹੀਂ ਇਹ ਅਸਦਾ ਉਹ ਵੱਡਾ ਹੁੰਦਾ, ਇੱਕ ਤਾਂ ਐਨਾਕੋਂਡਾ। ਅਜ਼ਦਹਾ ਜਿਹੜਾ ਹੁੰਦਾ ਨਾ, ਪਹਿਲੇ ਅਜ਼ਦਹਾ ਜਿਹੜਾ ਉਹ ਸਭ ਤੋਂ ਨਾ ਕਿੰਗ ਵਾ, ਵੱਡਾ ਵਾ, ਉਹ ਪੂਰਾ ਬੰਦਾ ਲੈਂਦਾ ਵਾ। ਉਹਨੇ ਪੂਰਾ ਬੰਦਾ ਲੈਣਾ ਵਾ। ਉਹ ਐਨਾਕੋਂਡਾ ਵਾ। ਓਏ ਐਨਾਕੋਂਡਾ। ਅਜ਼ਦਹਾ ਵੀ ਹੁਣ ਉਹ ਵੀ ਉਸੇ ਬਰਾਦਰੀ ਚ ਆ ਗਿਆ। ਉਹ ਯਾਰ ਜੱਜ ਹੋ ਗਿਆ ਨਾ 1997 ਦੇ ਵਿੱਚ। ਬਤਖ- ਰਾਤ ਮਜ਼ਦੂਰ ਵੀ ਐਨਾਕੋਂਡੇ ਨੂੰ ਅਜ਼ਦੇ ਨੂੰ ਇੱਕੋ ਕਰ ਦਿਓ ਭਾਈ। ਇਹਦਾ ਨਾਮ ਸੀਗਾ ਸਿਰਫ ਕੋਂਡਾ। ਇੱਕ ਕਰੈਕਟਰ ਜਾਣ ਡਿਆ, ਉਹ ਕਿੰਨੇ ਹੀ ਵੇਖੇ ਉਹਨੇ 8-10 ਬੈਠੇ, ਕਹਿੰਦਾ ਇਹ ਨਾ ਕੋਂਡਾ। ਐਨਾਕੋਂਡੇ ਅਸਦਹਾ ਜਿਹੜਾ ਸੀ ਨਾ, ਉਹ ਇੱਕ ਦਿਨ ਮੈਂ ਆਪਣੇ ਦਫ਼ਤਰ ਲੈ ਕੇ ਆਇਆ ਸੀ ਉੱਥੇ। ਆਹੋ ਵੱਡਾ ਸੱਪ। ਉਹਦਾ ਡੰਗ ਕੱਢਿਆ ਹੁੰਦਾ ਵਾ। ਉਹ ਅਸਦਹਾ ਸੀਗਾ। ਮੋਟਾ ਹੀ ਇੰਨਾ ਸੀ। ਜਿਹੜਾ ਐਨਾਕੋਂਡਾ ਹੁੰਦਾ ਨਾ, ਉਹ ਕਮ ਸੇ ਕਮ ਉਹਦੀ ਕੁਰਸੀ ਜਿੱਡਾ ਉਹਦੀ ਚੌੜਾਈ ਜਿਹੜਾ ਹੁੰਦੀ। ਸਭ ਤੋਂ ਵੱਡਾ ਐਡਾ ਹੁੰਦਾ, ਜਿਹੜਾ ਬੰਦਾ ਪੂਰਾ ਖਾਂਦਾ ਵੈ ਉਹ ਵਾਲਾ। ਉਹ ਅਸਦਹਾ। ਮਿੱਠਾ ਅਜ਼ਦਹੇ ਦੇ ਸਾਹਮਣੇ ਗਿਆ ਤੇ ਅਜ਼ਦਹਾ ਸੈਲਫੀ ਕੈਮਰਾ ਕੱਢ ਕੇ ਕਹਿੰਦਾ ਵਿਦ ਮਾਈ ਡਿਨਰ। ਮਿੱਠੇ ਉਂਗਲ ਕਰਨ ਦੇ। ਉਹ ਐਨਾਕੋਂਡਾ ਹੁੰਦਾ ਜੀ। ਇਹਨੂੰ ਕਿਸੇ ਨੇ ਕਿਹਾ ਅਜ਼ਦਾ ਬੰਦੇ ਦੀਆਂ ਤਸਵੀਰਾਂ ਖਿੱਚ ਲੈਂਦਾ। ਕਹਿੰਦਾ ਹਾਂ, ਜਦੋਂ ਮੈਂ ਲਾ ਕੇ ਗਿਆ ਦੀਆਂ ਆਵਾਜ਼ਾਂ ਆਉਣ ਰਹੀਆਂ। ਇਹ ਫਲੈਸ਼ ਵੱਜਣ ਦੇ। ਫਲੈਸ਼ ਚੱਲਣ ਦੇ। ਇਹਨੂੰ ਕਿਸੇ ਨੇ ਕਿਹਾ ਕਿ ਉਹ ਤਸਵੀਰਾਂ ਖਿੱਚ ਲੈਂਦਾ, ਉਹਨੂੰ ਭਰਾ ਦੇ ਵਿਆਹ ਤੇ ਸੱਦ ਲਿਆ, ਕਹਿੰਦਾ ਫੋਟੋ ਸੈਸ਼ਨ ਕਰ ਦੇ ਦੁਲਹਨ ਦਾ। ਜੋ ਐਨਾਕੋਂਡਾ ਵੀ ਗੋਦਾ ਸੀ, ਇੱਥੇ ਹਲਕੀ ਜਿਹੀ ਲਾਈਟ ਲਾਈ ਉਹਨੇ। ਛੋਟਾ ਜਿਹਾ ਸੱਪ ਲੈ ਕੇ ਫਿਰਨ ਦੇ, ਕਹਿੰਦਾ ਟੈਨਾ ਕੋਂਡਾ। ਇਹਨੂੰ ਕਿਸੇ ਨੇ ਕਿਹਾ ਮੈਨੂੰ ਐਵੇਂ ਮੇਰੇ ਅੱਗੇ ਸਭ ਕਰ ਚਾਹੀਏ ਲੈਣਾ ਕੋਂਡਾ। ਯਾਰ ਉਹੀ ਨਾ, ਮੈਂ ਉਹੀ ਗੱਲ ਕਰਨ ਡਿਆ ਵਾਂ ਕਿ ਯਾਰ ਇਹ ਮੌਸਮ ਹੀ ਇਸ ਤਰ੍ਹਾਂ ਦਾ ਮੰਜੀ ਤਾਂ ਹੈਗਾ। ਵੱਡੇ ਭਰਾ ਨੂੰ ਠਾਤਾ, ਕਹਿੰਦਾ ਇੱਥੇ ਪੈਣਾ ਕੋਂਡਾ। ਇਹ ਮੌਸਮ ਇਸ ਤਰ੍ਹਾਂ ਦਾ ਹੈ ਕਿ ਚੀਜ਼ਾਂ ਚੂਜ਼ਾਂ ਨਿਕਲਦੀਆਂ ਭਾਦੋਂ। ਤੁਹਾਨੂੰ ਪਤਾ ਭਾਦੋਂ ਕੌਣ ਹੈ? ਇਹ ਭੈਣ ਆ, ਸਾਨੂੰ ਪਤਾ ਵਾ ਇਹ 11 ਭਰਾਵਾਂ ਦੀ ਕੱਲੀ ਭੈਣ ਹੈ ਤੇ ਬੜੀ ਲਾਡਲੀ ਭੈਣ ਹੈ। ਲਓ ਇਹ ਮੌਸਮ, ਹਾਂਜੀ ਭਾਈ, ਹਾਂ ਇਹ ਜੋ ਦਿਲ ਕਰਦਾ ਕਰਦੀ, ਕਿ ਧੁੱਪ ਕੱਢ ਦਿੰਦੀ, ਕਦੀ ਬਾਰਿਸ਼ ਹੋਣ ਲੱਗ ਇਹ ਪੈਂਦੀ। ਬੜੀ ਲਾਡਲੀ ਤੇ ਨਖਰਿਆਂ ਵਾਲੀ ਕਿਹਾ ਗਿਆ ਹੈ। ਓਏ ਇਹਦਾ ਬਹੁਤ ਨਾਜ਼ ਹੁੰਦੇ। ਈਦ ਤੇ ਉਹਦੀ ਅੰਮੀ ਕਹਿ ਰਹੀ 2-2000 ਰੁਪਏ ਨਾ ਪੈਣਾ ਕੋਂਡਾ ਨੂੰ ਵੀ ਦੇ। ਇਹ ਭੈਣ ਨਾਲ ਲਾਡਲੀ ਹੈਗੀ ਹੈ। ਇਹ ਮੌਸਮ ਦੇ ਵਿੱਚ ਤੁਹਾਨੂੰ ਅਕਸਰ ਫੋੜੇ, ਫਿੰਸੀਆਂ ਨਿਕਲਣਗੇ। ਨਿਕਲਣਗੇ, ਨਹੀਂ ਵੀ ਨਿਕਲਦੇ, ਲੇਕਿਨ ਅਗਰ ਉਹ ਤੁਸੀਂ ਆਪਣੀ ਤਰਕੋਣਾ- ਕੇਅਰ ਕਰਦੇ, ਤਰਕੋਣਾ ਖਾ ਲਓ ਫੇਰ ਹੀ ਨਿਕਲਦੇ। ਆਪਣੀ ਤੁਸੀਂ ਕੇਅਰ ਕਰਨੀ, ਉਸ ਤੋਂ ਬਾਅਦ ਜ਼ਮੀਨ ਦੇ ਵਿੱਚੋਂ ਹਸ਼ਰਾਤ ਵਗੈਰਾ ਨਿਕਲਦੇ ਨੇ। ਉਹ ਕੋਸ਼ਿਸ਼ ਕਰਿਆ ਕਰੋ ਕਿ ਯਾਰ ਉਹਨਾਂ ਨੂੰ ਰੈਸਕਿਊ ਕਰ ਦਿਆ ਕਰੋ। ਕਈ ਲੋਕ ਮਾਰ ਦਿੰਦੇ ਨੇ, ਲੇਕਿਨ ਰੈਸਕਿਊ ਕਰਕੇ ਨਹੀਂ ਯਾਰ, ਜਿਹੜੀ ਚੀਜ਼ ਤੁਹਾਨੂੰ ਨੁਕਸਾਨ ਪਹੁੰਚਾਣੀ ਉਹਨੂੰ ਤੁਸੀਂ ਮਾਰਨਾ ਹੀ ਹੈ। ਯਾਰ ਕਿਉਂ ਰੈਸਕਿਊ ਕੀ ਕਰਨਾ? ਰੈਸਕਿਊ ਕਰਕੇ ਉਹਨਾਂ ਨੂੰ ਤੁਸੀਂ ਤੁਹਾਡੇ ਘਰ 'ਚ ਹੁਣ ਬਰਸਾਤ ਹੈ, ਤੁਹਾਡੇ ਘਰ 'ਚ ਕਣ ਖਜੂਰੇ ਨਿਕਲੀ ਜਾ ਰਹੇ, ਤੁਸੀਂ ਰੈਸਕਿਊ ਕਰਨ ਲੱਗ ਉਹ ਭਾਜੀ ਤੁਸੀਂ ਨਹੀਂ ਕਰਨੇ, ਹੁਣ ਤੇ ਤੁਸੀਂ ਕਾਲ ਕਰਨੀ ਆ, ਤੁਹਾਨੂੰ ਆ ਜਾਣਾ ਉਹਨਾਂ ਨੇ ਫੜਨ। 11 ਵਜੇ ਤੇ ਫੋਨ ਜਿਹੜੇ ਵੀ ਜਾਨਵਰ ਤੁਹਾਡੇ ਵਾਸਤੇ ਖਤਰਨਾਕ ਨੇ, ਤੁਸੀਂ ਮਾਰ ਸਕਦੇ ਹੋ ਉਹਨਾਂ ਨੂੰ। ਮੈਂ ਬੜੇ ਜਾਨਵਰ ਰੈਸਕਿਊ ਕੀਤੇ ਨੇ। ਮੈਂ ਇੱਕ ਵਾਰੀ ਗੋ ਫੜੀ, ਰੈਡੀ ਗੋ ਵੱਡੀ ਸੀਗੀ ਕਾਫੀ, ਗੋ ਟੂ ਗੋ। ਤੇ ਉਹ ਮੈਂ ਉਹ ਬਕਾਇਦਾ ਤੌਰ ਤੇ ਨਾ ਉਹਦੇ ਬੱਚੇ ਨਾ ਉਹਨੂੰ ਯਾਰ ਮਾਰਨ ਇਹਨੇ ਦੇ ਗੋ ਸੀ। ਫੜੀ ਆ ਤੇ ਗੋ ਵਾਲੇ ਪੰਪ ਲੈਂਦੇ ਆ। ਨਹੀਂ, ਬੱਚੇ ਨਾ ਉਹਨੂੰ ਮਾਰਦੇ ਪਏ ਸੀ ਵੱਟੇ ਨਾਲ। ਮੈਂ ਫੜ ਕੇ ਨਾ ਗੱਡੀ 'ਚ ਰੱਖ ਕੇ ਗੋਲ ਫੜ ਕੇ ਕਹਿੰਦੇ ਚੱਲ ਲੈਟਸ ਗੋ। ਗੋ ਫੜੀ ਇਹਨਾਂ ਨੇ,
ਫਿਰ ਵੈਂਟ ਫੜੀ ਫਿਰ ਗੌਨ ਫੜੀ ਉਹ ਯਾਰ ਇੱਕ ਵਾਰੀ ਨਾ ਕੀ ਹੋਇਆ ਬੈਂਕ 'ਚ 2000 ਰੁਪਏ ਲੈ ਕੇ ਉਹਨੂੰ 2000 ਕਢਾ ਕੇ ਨਾ ਸਾਰੇ ਵੱਡੇ ਨੋਟ ਦੇਈ ਯਾਰ। ਦੋ ਨੋਟ ਆ ਯਾਰ। ਆਹੋ ਉਹ ਇੱਕ ਚੀਲ ਹੈ ਨਾ ਵਿਚਾਰੀ, ਉਹ ਦਰਖਤ ਤੇ ਬਹੁਤ ਉੱਚੀ ਨਹੀਂ ਕਹਿੰਦਾ ਫਸੀ ਹੋਈ ਡੋਰ ਨਾਲ, ਤੇ ਉਹ ਇੰਜ ਕਰਕੇ ਉੱਡਦੀ ਸੀ ਤੇ ਫਿਰ ਇੰਜ ਹੋ ਜਾਂਦੀ ਸੀ। ਹਾਂ ਉਹ ਹਾਂ ਪਰਾਂ ਉਹ ਜੋ ਮੁੰਡਿਆਂ ਨੇ ਭਾਈ ਜੀ 11 ਵਜੇ ਤੇ ਫੋਨ ਕੀਤਾ, ਉਸ ਅਦਾਰੇ ਦੇ ਬੱਬਰ ਸ਼ੇਰ ਆਏ ਖੰਬੇ ਤੇ ਨੇ, ਚੜ ਕੇ ਉਹਨਾਂ ਨੇ ਭਾਈ ਐ ਕਰਕੇ ਪੌੜੀ ਜੀ ਲਾਈ ਏ। ਨਹੀਂ ਯਾਰ ਇਹ ਵੀ ਦਿਲ ਦੀ ਗੱਲ ਹੈ। ਦਿਲ ਦੇਖੋ, ਦਿਲ ਮੈਂ ਵੀ ਬੜਾ ਨਰਮ ਦਿਲ ਆ। ਮੈਂ ਜੇ ਦੇਖਿਆ ਇੱਕ ਕਾਂ ਵਿਚਾਰਾ ਨਾ, ਉਹ ਦਰਖਤ ਦੇ ਉੱਤੇ ਬਹੁਤ ਹਾਈਟ ਤੇ ਵਾਕਿਆ ਹੋਣਾ ਡੋਰਾਂ ਡੂਰਾ, ਤੁਹਾਨੂੰ ਪਤਾ ਬਸੰਤ ਉਹ ਨੰਗੀ ਯਾਰ ਸੀ। ਰੁਆ ਹੀ ਨਾ ਨਹੀਂ ਤੇਰੀ ਬਸੰਤ ਮਿਹਰਬਾਨੀ ਨੰਗੀ ਸੀ ਭਾਜੀ, ਉਹ ਡੋਰ ਨਾਲ ਵਿੱਚ ਫਸਿਆ ਇੰਜ ਉਹਦਾ, ਉਹ ਉਹਦੇ ਇੰਜ ਉਹ ਫਿਰ ਰਹੀ ਹੈ ਹਲਕੀ ਹਲਕੀ ਡੋਰ ਉਹਦੇ ਘਰ ਦੇ ਛੱਤ ਦੇ ਨਾਲ ਹੀ। ਓਏ ਯਾਰ ਦੇਖਿਆ ਉਹ ਹਲਕਾ ਹਲਕਾ। ਤੇਰਾ ਹੱਥ ਜਾਂਦਾ ਸੀ ਨਾ ਉਹਦੇ ਤੱਕ? ਨਹੀਂ ਮੈਂ ਬੜੀ ਮੁਸ਼ਕਿਲ, ਮੈਂ ਤੀਸਰੀ ਮੰਜ਼ਿਲ ਤੇ ਗਿਆ ਉੱਥੋਂ। ਫਿਰ ਅੱਛਾ ਮੈਂ ਦੇਖਿਆ ਉਹ ਥੋੜਾ ਜਿਹਾ ਇੰਜ, ਫਿਰ ਉਹਦੇ ਚੁੱਬੇ ਡੋਰ, ਫਿਰੇ ਥੋੜੀ ਜਿਹੀ ਖੂਨ ਤੂੰ ਇੰਜ। ਮੈਂ ਭਾਜੀ ਵੱਡਾ ਲਿਆ ਮਾਰੀ ਧੌਣ ਤੇ ਮਾਰਿਆ ਥੱਲੇ। ਨਹੀਂ ਮੈਂ ਇੱਕ ਵਾਰੀ ਡਿੱਗ ਕੇ ਮਾਰੀ ਚੇਤਾ ਯਾਰ। ਕੀਤਾ ਨਾ ਸੱਚੀ, ਐ ਤਕਰੀਬਨ ਕੋਈ 7-8 ਮਹੀਨੇ ਪਹਿਲੇ ਦੀ ਗੱਲ ਆ। ਬਿੱਲੀ ਹਾਏ ਯਾਰ ਬਿੱਲੀ ਉੱਤੋਂ ਡਿੱਗੀ ਆ, ਉਹ ਟਰਾਂਸਫਾਰਮਰ ਦੇ ਦਰਮਿਆਨ ਬਾਲੇ ਨਹੀਂ ਲੱਗੇ, ਬਾਲੇ ਦੇ ਵਿੱਚ ਫਸ ਗਈ। ਮੈਂ ਤਾਂ ਭਾਈ ਬਾਹਰ ਜਾਣ ਦੇ ਮੋਟਰਸਾਈਕਲ, ਮੈਂ ਕਿਹਾ ਭਾਈ ਬਾਹਰ ਕਹਿੰਦਾ ਯਾਰ ਮਿੱਠੇ ਬਿੱਲੀ ਫਸੀ ਆ ਯਾਰ। ਉਹ ਅੱਛਾ ਕਾਲਾ ਜਿਹਾ ਡੀਜ਼ਲ ਉੱਤੇ ਪੈਣ ਡਿਆ ਸੀ, ਕਾਲਾ ਡੀਜ਼ਲ ਇੱਥੇ ਅੱਖ 'ਚ ਪੈ ਗਿਆ, ਸਾਰਾ ਇੰਜ ਹੋ ਗਿਆ ਆ ਸਾਈਡ ਨੂੰ ਸਾਰੀ। ਡੀਜ਼ਲ ਬੜਾ ਗਰਮ ਹੁੰਦਾ ਟਰਾਂਸਫਾਰਮਰ, ਉਹ ਅੱਗ ਹੀ ਤੇਲ ਹੁੰਦੀ ਹੁੰਦਾ ਹੈ। ਤੇ ਭਾਈ ਬਾਬਰ ਨੂੰ ਮੈਂ ਕਿਹਾ ਯਾਰ ਹੁਣ ਇਦਾਂ ਕਿੱਦਾਂ ਕਰੀਏ, ਕਿਸੇ ਅਦਾਰੇ ਨੂੰ ਕਾਲੇ ਉੱਪਰ ਚੜ੍ਹਦੇ ਛਾੜ ਪੈਂਦੀ ਹੈ। ਫਿਰ ਭਾਈ ਬਾਬਰ ਮੈਂ ਕਿਹਾ ਭੱਜ ਕੇ ਨਾ ਘਰੋਂ ਸੋਟੀ ਜੀ ਲਿਆਓ ਤਾਂ ਕਿ ਇਹਨਾਂ ਨੂੰ ਅੱਛੇ ਤਰੀਕੇ ਨਾਲ ਕਿਸੇ ਤਰੀਕੇ ਨਾਲ ਕਰੀਏ। ਲੱਕੜੀ ਦੀ ਹਾਂ ਉਹ ਨਾ ਛਿੱਟੇ ਵੀ ਪੈ ਜਾਂਦੇ ਮਿੱਠੇ। ਭਾਈ ਬਾਬਰ ਲਿਆ ਸੋਟੀ ਭਾਈ ਫਿਰ ਚਲੋ ਦੀ ਇੰਜ ਕਰਕੇ ਬਿੱਲੀ ਨੇ ਇੰਜ ਕਰਕੇ ਬਿੱਲੀ ਕੱਢਣ ਦੀ ਕੋਸ਼ਿਸ਼ ਕੀਤੀ 2 ਬਾਲੇ ਚੋਂ, ਤੇ ਬਿੱਲੀ ਹੁਣ ਇੰਜ ਤੁਹਾਨੂੰ ਪਾਸ ਮਾਰ, ਬਿੱਲੀ ਦੇ 2 ਪੀਸ ਹੋ ਗਏ। ਯਾਰ ਕਿੰਨਾ ਜ਼ੁਲਮ ਹੈ ਯਾਰ। ਜ਼ੁਲਮ ਨਹੀਂ, ਅਸੀਂ ਤਾਂ ਬਚਾਉਣ ਦੀ ਕੋਸ਼ਿਸ਼ ਓਏ ਉਹ ਤਾਂ ਖਿੱਲਰ ਗਈ ਨਾ। ਆਪਣੇ ਵੱਲੋਂ ਤੇ ਬੰਦਾ ਤੁਸੀਂ ਹਸਾਉਣ ਦੀ ਕੋਸ਼ਿਸ਼ ਕੀਤੀ। ਯਾਰ ਕੁੱਤਾ ਇੱਕ ਸਾਡੇ ਉੱਤੇ ਹਵੇਲੀ ਆ ਮੱਕੂ ਆ ਗਿਆ, ਦਫ਼ਤਰੀ ਆ ਗਿਆ। ਉਹ ਨਾ ਨਾਲ ਹੀ ਲੈ ਆਇਆ ਯਾਰ ਤੂੰ ਅੱਜ। ਕੁੱਤਾ ਇੱਕ ਨਾ, ਉਹ ਨਾ ਸਾਡੇ ਤਾਂ ਉੱਥੇ ਹਵੇਲੀ ਇਦਾਂ ਦਾ ਆ। ਹਾਲ ਆ ਇਹਦਾ। ਪੀਰਾਂ ਦਾ ਕੋਠਾ ਹੁੰਦਾ, ਮੋਟੇ ਸੰਗਲ ਨਾਲ ਬੰਨਿਆ ਹੋਇਆ, ਉਹਨੇ ਤੇ ਪਰੇ ਢੋਲ ਵੱਜਦਾ ਹੋਇਆ, ਸੰਗਲ ਨਾਲ ਬੰਨਿਆ ਕਰੀ ਜਾਊਗਾ ਸਾਹਮਣੇ ਵੀ ਆਊਗਾ। ਯਾਰ ਉਹ ਨਾ ਡੇਲੀ ਅੰਦਰ ਵੜਦਾ ਸੀਗਾ। ਉਹ ਇੱਕ ਦਿਨ ਕਿਸੇ ਨੇ ਨਾ ਉਹ ਸਰਾਖ ਥੋੜਾ ਜਿਹਾ ਤੰਗ ਕਰਤਾ, ਵੀ ਇੱਟਾਂ ਲਾਤੀਆਂ ਵਿੱਚ, ਉਹ ਹੁਣ ਵੜਿਆ ਵਾ ਤੇ ਹੁਣ ਫਸ ਗਿਆ, ਅੱਧਾ ਕ ਬਾਹਰ ਤੇ ਅੱਧਾ ਕੰਦਾ। ਫਸ ਕੇ ਉਹ ਬੜਾ ਤਰਸ ਆਉਂਦਾ ਉਹਨਾਂ ਤੇ, ਉਹ ਵਿਚਾਰੇ। ਯਾਰ ਮੈਂ ਸਲਮਾਨ, ਓਏ ਹੋਏ ਮੈਂ ਘਰੋਂ ਬੱਲਾ ਲਿਆਇਆ ਵੇ। ਯਾਰ ਇਹਦੇ ਛੋਟੇ ਪਿੱਛੋਂ ਮਾਰੇ, ਇਹਦੇ ਪਿੱਛੋਂ ਕੀ ਅੱਗੋਂ? ਛੋਟੇ ਭਰਾ ਨੇ ਨੇਕੀ ਦੀ ਖਾਤਰ ਪੂਰਾ ਘੌਂਸਲਾ ਸਾੜਿਆ। ਵਾਹ ਵਾਹ। ਮੈਂ ਤਾਂ ਲੱਗ ਚ ਮਾਰਿਆ ਉਹ ਦਾਦੀ, ਇੱਟਾਂ ਉੱਟਾਂ ਵੀ ਪਾਰ ਕਰ ਗਿਆ ਉਹ। ਲੇਕਿਨ ਮੈਨੂੰ ਇੰਨਾ ਪਤਾ ਤੇਰੀ ਨੇਕੀ ਜ਼ਾਇਆ ਨਹੀਂ ਗਈ ਹੋਣੀ, ਸਾਰੇ ਮੁੰਡੇ ਤੇਰੇ ਕਿਸੇ ਨਾ ਕਿਸੇ ਆਏਗੀ। ਨਹੀਂ ਜਾਨਵਰ ਯਾਰ, ਜਾਨਵਰਾਂ ਨਾਲ ਮੁਹੱਬਤ ਕਰਿਆ ਕਰੋ, ਕਹਿੰਦੇ ਨੇ ਲੈ ਵੀ ਕੋਲੋਂ ਹੀ ਲੱਗੇ ਨੇ, ਇਹੋ ਜਿਹੀ ਕੋਈ ਗੱਲ ਨਹੀਂ ਹੱਥ ਦਾ ਕੁੱਟਿਆ ਹੀ ਕੰਮ ਆ। ਹੱਥ ਦਾ ਕੁੱਟਿਆ ਹੀ ਕੰਮ ਆ। ਹੈ। ਤੜੀਆਂ ਦਿੱਤੀਆਂ ਦੰਦਾਂ ਨਾਲ ਖੁੱਲਣੀਆਂ ਪੈਂਦੀਆਂ ਨੇ, ਤੇ ਅੱਲਾਹ ਜਾਨਵਰ ਦੀ ਬਦਦੁਆ ਕਦੇ ਨਹੀਂ ਲੈਣੀ ਚਾਹੀਦੀ। ਓਏ ਹੋਏ। ਭਾਈ ਫੈਸਲਾ ਤਾਂ ਬਚੋ ਯਾਰ। ਉਹ ਤੁਹਾਨੂੰ ਫੌਰਨ ਉਹਦਾ ਪਤਾ ਵੀ ਚੱਲਦਾ। ਫੌਰਨ ਪਤਾ ਲੱਗਦਾ। ਫੌਰਨ ਇੱਕ ਬਿੱਲੀ ਨੂੰ ਭਾਈ ਫੈਸਲਾ ਤੁਸੀਂ ਕਦੀ ਕਿਸੇ ਵੇਖ ਨਾ, ਗੱਡੀ 4 ਲੱਖ ਰੁਪਏ ਲੋਸ ਚ ਵਿਕੀ। ਕੋਈ ਗੱਲ ਨਹੀਂ, ਅੱਲਾਹ ਨੇ ਪੂਰੇ ਕਰ ਦੇਣੇ। ਅੱਜ ਇਹ ਗੱਲ ਆ ਉਹ ਬਿੱਲੀ ਦੀ ਵਜੀ। ਜਿੰਨਾ ਮੇਰੇ ਦਿਲ 'ਚ ਨਰਮ ਗੋਸ਼ਾ ਨਾ ਜਾਨਵਰਾਂ ਵਾਸਤੇ, ਲੋਕਾਂ ਵਾਸਤੇ, ਇਸ ਬੰਦੇ ਨੂੰ ਪਤਾ ਹੀ। ਮੈਂ ਤਾਂ ਬੜੀ ਜਲਦੀ ਫਸਦਾ, ਅੱਜ ਤੇ ਬੜੀ ਵੱਡੀ ਸੱਟ ਖਾਈ ਤੇ ਬੈਠਾ ਵਾ। ਅੱਲਾ ਬਚਾਏ। ਲੇਕਿਨ ਹੈ ਵਾ ਕਿ ਜਾਨਵਰਾਂ ਨਾਲ ਮੁਹੱਬਤ, ਮੈਂ ਤੇ ਘਰ, ਲੇਕਿਨ ਮੈਨੂੰ ਦਾਨਿਸ਼ ਦੀ ਇੱਕ ਗੱਲ ਬੜੀ ਅੱਛੀ ਲੱਗੀ, ਇਹਨੇ ਉੱਤੇ ਜਾਨਵਰਾਂ ਨਾਲ ਬਹੁਤ ਮੁਹੱਬਤ ਕਰਦੇ। ਆਪਣੇ ਕੁੱਤੇ ਨੇ ਗਾਣਾ ਕੀਤਾ ਨਾ, ਦਿਲ ਹੋ ਗਿਆ ਹੈ, ਤੇ ਘੁਮਾਇਆ ਕੁੱਤਾ ਪੂਰਾ। ਪੁੱਛਲ ਤਾਂ ਬੜੀ ਨਹੀਂ ਉਹ ਹੱਥ ਫੜ ਕੇ ਦਿਲ ਹੋ ਗਿਆ। ਹਰ ਸਟੈਪ ਤੋਂ ਬਾਅਦ ਨਾ ਉਹਨੂੰ ਐ ਬਾਹਰ ਤੋਂ ਸੁੱਟਣ ਦੇ। ਦੇਖ ਜਾਨਵਰ ਦਾ ਲੈ ਘੁੱਗੀ ਆ ਗਈ ਨਾ। ਮੈਂ ਕਿਹਾ ਇੱਥੇ ਕਿਹੜਾ ਪੱਖੀ ਨਹੀਂ ਉਤਰਿਆ। ਕੁੱਤਿਆਂ ਤੇ ਬੜਾ ਤਰਸ ਆਉਂਦਾ ਸਮ ਟਾਈਮ, ਬਹੁਤ ਭਾਜੀ ਫਿਰ ਉਹ ਜੁੱਤੀ ਯਾਰ ਕਪੜਾ ਲੈ ਕੁੱਤਾ ਦੇ। ਮੇਰਾ ਹੈਪੀ ਜੈਕੀ ਜਿਹੜਾ, ਯਾਰ ਇੱਕ ਕੁੱਤੇ ਤੇ ਇਹਨਾਂ ਤਰਸ ਆਇਆ ਭਾਈ ਸਲਮਾਨ ਨੂੰ, ਉਹਦੇ ਲਾਗੇ ਦੁਖੀ ਗਾਣੇ ਲਾਤੇ, ਉਹ ਬੇਟਾ ਰੋਂਦਿਆ। ਉਹ ਸਾਨੂੰ ਉਦਾਸ ਕਰ ਗਿਆ ਮੇਰਾ ਹੈਪੀ ਆ। ਨਾ ਚਿਹਰੇ ਤੋਂ ਵੀ ਵਾਜ਼ੇ ਲੱਗ ਰਿਹਾ ਕਿ ਉਦਾਸ ਹੋ ਤੁਸੀਂ ਉਹਦੀ ਜੁਦਾਈ ਨੂੰ ਨਾ ਸੀਰੀਅਸ ਲੈ ਗਏ। ਘਰ ਦੇ ਮੈਂਬਰ ਇੱਕ ਟਾਈਪ ਹੋ ਜਾਂਦਾ ਨਾ। ਅੱਛਾ ਭਾਜੀ ਕਿੱਥੇ ਉਹ ਘਰ ਦੇ ਬੈਕ ਸਾਈਡ ਤੇ ਕਿਤੇ ਉਹ ਪਰੋਤਾ? ਆਹੋ ਚਲੋ ਕੋਈ ਨਹੀਂ। ਬੜਾ ਹੀ ਯਾਰ ਉਹਦਾ ਪਿਆਰ, ਮੁਜਸਮਾ ਬਣਾਉਣਾ। ਬੜਾ ਹੀ ਪਿਆਰ ਸੀ ਮੇਰੀ ਪੂਰੀ ਫੈਮਿਲੀ ਨੂੰ। ਭਾਈ ਜਦੋਂ ਉਹਨੇ ਸਾਰਿਆਂ ਨੂੰ ਗੋਸ਼ਤ ਪ੍ਰੋਵਾਈਡ ਕਰਨਾ, ਲਿਆਣਾ ਬਾਹਰੋਂ,
ਕੀ ਉਹਦੀ ਜੰਪ ਸੀ, ਸਮਝਦਾਰ ਬੜਾ ਪਿਆਰ ਸੀਗਾ। ਬੜਾ ਸੀ ਇਹਨਾਂ ਦਾ। ਮੇਰੇ ਇੱਕ ਸਮਝਦਾਰ। ਵਲੌਗ ਉਹਨੂੰ ਚ ਉਹਨੂੰ ਪਤਾ ਸੀ ਤੁਹਾਡੇ ਨਾਲ ਰਹਿਣਾ, ਸਮਝਦਾਰੀ ਕਰਨੀ ਪੈਣੀ। ਯਾਰ ਉਹਦਾ ਇੰਨਾ ਪਿਆਰ ਸੀ ਭਾਈ, ਫਾਇਦਾ ਤਾਂ ਛੱਡਿਆ ਖਾਣਾ ਉਹਦਾ ਖਾ ਜਾਂਦੀ ਸੀ ਭਾਜੀ। ਕੀ ਹੋ ਗਿਆ ਭਾਜੀ ਤੈਨੂੰ ਯਾਰ? ਉਹ ਆਪਣਾ ਇੰਨਾ ਕੁ ਛੋਟਾ ਕੂਲਰ ਲੈ ਕੇ ਆਇਆ ਸੀ, ਕਹਿੰਦਾ ਭਾਈ ਠੰਡਾ ਪਾਣੀ ਵੀ ਨਹੀਂ ਪੀਣ ਦਿੰਦੇ ਘਰੋਂ। ਉਹਨੂੰ ਕਹੀ ਜਾਂਦੇ ਤੂੰ ਮੈਂ ਇੱਕ ਜਿੰਦ ਤੇ ਇੱਕ ਜਾਨ। ਯਾਰ ਤੂੰ ਦੇਖਿਆ ਹੁਣ ਹਾਲ ਹੀ ਦੇ ਵਿੱਚ ਨਾ ਕਿਸੇ ਕੁੱਤੇ ਦੇ ਪਿੰਜਰੇ 'ਚ ਅਮਰੂਦ ਦਾ ਟੋਟਾ ਦੇਖਿਆ? ਕੁੱਤਾ ਯਾਰ ਸ਼ਿਕਾਰਖੋਰ ਜਾਨਵਰ ਆ, ਉਹ ਗੋਸ਼ਤ ਖਾਣ ਵਾਲਾ, ਸਾਹੇ ਬਿੱਲੀਆਂ ਖਾਣ ਵੀ। ਕੁੱਤਾ ਜਿਹੜਾ ਅਮਰੂਦ ਖਾ ਕੇ ਥੋੜਾ, ਉਹ ਵੀ ਪਿਛਲੇ ਘੋਲਦਾ ਸੀ ਕਾਟਾ ਕੁੱਤਾ ਨਹੀਂ ਤੂੰ ਕਦੀ ਵੇਖਿਆ ਵਾ ਕੁੱਤੇ ਦੇ ਗੁੱਡੇ 'ਚ ਲੰਮੇ ਪਾਪੜ ਵੀ ਪਏ ਆ? ਪਾਪੜ, ਕਰੇਲਾ ਪਾਪੜ, ABC ਵਾਲੇ ਪਾਪੜ ਖਾਈ ਜਾਂਦੇ ਆ। ਯਾਰ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਾਂ, ਬਿੱਲੀ ਵਾਲੀਆਂ ਖੁਰਾਕਾਂ ਖਾਏ, ਉਹ ਆਵਾਜ਼ ਦੇ ਯਾਰ ਬੜਾ ਪਿਆਰ ਲੈਂਦੇ ਯਾਰ ਕੁੱਤੇ। ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਜਿਹੜਾ ਬੰਦਾ ਐਂਜ਼ਾਈਟੀ ਡਿਪਰੈਸ਼ਨ ਦਾ ਮਰੀਜ਼ ਹੈ ਨਾ, ਉਹ ਕੁੱਤਾ ਰੱਖ ਉਹ ਲਵੇ। ਕੋਸ਼ਿਸ਼ ਕਰੇ ਕਿ ਕੋਈ ਪੈਟ ਵਗੈਰਾ ਰੱਖ ਲੇ, ਬਿੱਲੀ ਰੱਖ ਲਵੇ, ਤੋਤਾ ਰੱਖ ਲਵੇ, ਠੀਕ ਹੈ ਨਾ। ਐਂਜ਼ਾਈਟੀ ਚ ਉਹ ਇਹਨਾਂ ਦੇ ਵਿੱਚ ਇਹ ਨਹੀਂ, ਕੋਈ ਬਿਮਾਰੀ ਨਹੀਂ ਹੈ। ਐਵੇਂ ਆਪਣੇ ਆਪ ਸਵਾਰ ਕੀਤੀ। ਜਿਹੜਾ ਬੰਦਾ ਓਵਰ ਥਿੰਕਿੰਗ ਕਰਦਾ ਉਹ ਸਮਝ ਲੈ ਕਿ ਉਹਨੂੰ ਐਂਜ਼ਾਈਟੀ ਹੈ। ਓਵਰ ਥਿੰਕਿੰਗ ਬੋਲੇ ਤਾਂ ਓਵਰ ਥਿੰਕਿੰਗ Extra ਸੋਚੀ ਜਾਣਾ ਆਪੇ ਹੀ ਤਰਕ ਕਰ ਦਿਓ। ਯਾਰ ਇਦਾਂ ਦਾਣਾ ਹੋਏਗਾ ਜੀ ਤੇ ਖੁਸ਼ ਇਦਾਂ ਰਹੇ। ਹੋਏਗਾ ਤੇ ਜਿਸ ਬੰਦੇ ਨੇ ਅੱਲਾ ਤੇ ਡੋਰੀਆਂ ਸੁੱਟੀਆਂ ਨਾ, ਵੱਲਾ ਉਹਨੂੰ ਕੁਝ ਨਹੀਂ ਹੁੰਦਾ ਸੱਚੀ। ਇਸ ਤਰ੍ਹਾਂ ਹੀ। ਅਰੇ ਵਾਹ ਆਪਣਾ ਹਲਕਾ ਜਿਹਾ ਕੂਲਰ ਲਾ ਕੇ ਉਹਦੇ ਅੱਗੇ ਪਿਆ ਕਰੋ ਤੇ ਦੇਖਿਆ ਪਾਲਿਆ ਕਰੋ ਕਿ ਮੋਬਾਈਲ ਤੇ ਕੀ ਚੱਲਣਾ ਦੁਨੀਆ ਤੇ। ਜਿਹੜੀ ਚੀਜ਼ ਤੁਹਾਨੂੰ ਡਿਪਰੈਸ਼ਨ ਹੋਵੇ ਨਾ, ਖਤਰਨਾਕ ਹੋਵੇ ਨਾ, ਦੇਖੋ ਜਗਾ ਦਿਓ ਫਟਾਫਟ। ਕਹਿੰਦਾ ਹੀ ਕਈ ਬੰਦੇ ਪਤਾ ਕਿ ਕਈ ਬੰਦੇ ਹੁਣ ਮੈਂ ਦੇਖੇ ਯਾਰ, ਹੁਣ ਸਕਰੋਲਿੰਗ ਕਰ ਰਹੇ ਫਿਰੋਜ਼ਾਬਾਦ ਦੇ ਵਿੱਚ ਯਾਰ, ਉਹ ਇੱਕ ਬੱਚੇ ਨਾਲ ਜ਼ਿਆਦਤੀ ਯਾਰ। ਇਹ ਕਰਦਾ ਆਪ ਹੀ ਹੈ। ਸੱਚੀ ਉਹ ਯਾਰ ਇੱਕ ਮਿੰਟ, ਹਰ ਦਰਦੇ ਦਿਲ ਬੰਦਾ ਇੰਜ ਨਹੀਂ ਕਰਦਾ ਨਹੀਂ ਵਾ। ਮੈਂ ਦੱਸਦਾ ਭਾਜੀ, ਫਿਰ ਤੁਸੀਂ ਆ ਉਹ ਫਿਰੋਜ਼ਪੁਰ ਦੇ ਵਿੱਚ ਯਾਰ ਇੱਕ ਬੱਚੇ, ਉਹ ਜ਼ਿਆਦਤੀਆਂ ਵੇਖੀ ਯਾਰ, ਮੇਰੇ ਕੋਲ ਤੇ ਨਹੀਂ ਦੇਖੀ ਹਾਂ ਗਈ। ਉਹਨੂੰ ਵੀ ਰਵਾਤਾ ਨਾਲ ਦੇ ਨੂੰ। ਐਂਡ ਵਾਲੇ 3 ਸਕਿੰਟਾਂ ਤੋਂ ਤੂੰ ਖਾਈ ਯਾਰ, ਮੇਰੇ ਕੋਲ ਨਹੀਂ ਵੇਖੀ ਗਈ ਯਾਰ। ਉਹ ਭੈਣ ਇਹ ਤਾਂ ਕੋਈ ਗੱਲ ਨਹੀਂ, ਮੈਂ ਤੇ ਮੇਰਾ ਇੱਕ ਦੋਸਤ, ਉਹ ਬੜਾ ਜਜ਼ਬਾਤੀ ਹੈਗਾ, ਜਾਣਦੇ ਉਹਨੂੰ ਸਾਰੇ। ਇੱਕ ਯਾਨੀ ਕਿ ਰੀਲ ਵੇਖਣ ਨੇ ਅਸੀਂ, ਤੇ ਬੜੀ ਡੇਂਜਰਸ, ਮੇਰੀਆਂ ਅੱਖਾਂ 'ਚੋਂ ਕਾਇਦਾ ਪਾਣੀ ਆ ਗਿਆ ਉਹ ਰੀਲ ਵੇਖ ਕੇ। ਪਾਣੀ ਆਉਣਾ ਸੀ ਭਾਜੀ, ਪਿਛੋੜੀਆਂ ਨਾ ਬਹੁਤ ਛੱਡਦਾ। ਉਸ ਤੋਂ ਬਾਅਦ ਉਹ ਕਰੈਕਟਰ ਨੇ ਰੀਲ ਵੇਖੀ ਤੇ ਉਹ ਇਲਾਕਾ ਯਾਨੀ ਕਿ ਨਾ ਕੋਈ ਜਾਣਿਆ ਪਛਾਣਿਆ ਸੀਗਾ ਸਾਡਾ। ਉਹ ਕਹਿੰਦਾ ਯਾਰ ਹੁਣੀ ਜਾਣਾ ਵਾ, ਗੱਡੀ ਕੱਢੀ ਭਾਈ ਜੀ। ਅਸੀਂ ਪੁੱਛਦੇ ਉਧਰ ਜਦੋਂ ਚਲੇ ਗਏ ਆ ਤੇ ਅਸੀਂ ਉਹ ਕਰੈਕਟਰ ਉੱਥੇ ਜਿਹੜਾ ਅਸੀਂ ਮੇਨ, ਅਸੀਂ ਉਹਨੂੰ ਵੀਡੀਓ ਵਿਖਾਈ, ਯਾਰ ਇਹ ਵੇਖ ਲੈ, ਇਹ ਵਾ ਜਗ੍ਹਾ, ਇਹ ਇਲਾਕਾ ਵਾ, ਇੱਥੇ ਇਹ ਵਾਕਿਆ ਬੰਦਾ ਫੜਨਾ ਸੀ। ਉਹ ਕਹਿੰਦਾ ਯਾਰ ਇਹ ਤੇ ਵਾਕਈ ਨੂੰ ਕਮ ਤੋਂ ਕਮ 15 ਸਾਲ ਹੋ ਗਏ, 15 ਕੁ ਸਾਲ ਪੁਰਾਣਾ ਵਾਇਰਲ ਹੋਣ ਕੀਤਾ ਵਾ ਕਹਿੰਦਾ। ਤੇ ਬੜੀਆਂ ਵੀਡੀਓ ਇਸ ਤਰ੍ਹਾਂ ਦੀਆਂ ਬਹੁਤ ਪੁਰਾਣੀਆਂ ਸੋਸ਼ਲ ਮੀਡੀਆ ਤੇ, ਲੇਕਿਨ ਸੋਸ਼ਲ ਮੀਡੀਆ ਤੇ ਹੁਣ ਉਹ ਯਾਰ। ਉਸ ਤੋਂ ਬਾਅਦ ਇੱਕ ਗੱਲ ਹੁਣ, ਜਿਹੜਾ ਸਭ ਤੋਂ ਜ਼ਰੂਰੀ ਮੈਸੇਜ ਓਏ ਪਿਛਲੇ ਦਿਨਾਂ 'ਚ ਨਾ, ਇਹ 2-3 ਦਿਨ ਪਹਿਲੇ ਮੇਰੇ ਇੱਕ ਬਹੁਤ ਅਜ਼ੀਜ਼ ਦੋਸਤ, ਸਾਡੇ ਬਹੁਤ ਮੁਲਕ ਦਾ ਬਹੁਤ ਵੱਡਾ ਨਾਮ, ਤੇ ਕਿਸੇ ਨੇ ਨਾ ਉਹਦੀ AI ਤੋਂ ਓਏ ਹੋਏ ਇੱਕ ਵੀਡੀਓ ਬਣਾਤੀ ਜੀ ਕਿ ਉਹ ਮੈਂ ਵੀ ਦੇਖੀ। ਦਿਲ का दौरा पड़ने पर इंतकाल कर गए। ਓਏ ਯਾਰ ਮੇਰਾ ਰੱਬ ਜਾਣਦਾ, ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਮੈਨੂੰ ਨਾ ਸਪੇਨ ਤੋਂ ਫੋਨ ਆਇਆ ਸ਼ੈਤੀ ਖਾਨ ਸਾਹਿਬ ਦਾ। ਖਾਨ ਸਾਹਿਬ ਕਹਿੰਦੇ ਯਾਰ ਇਹ ਫੈਸਲ ਖਬਰ ਚੱਲਣ ਡਈ ਆ ਤੇ ਜ਼ਰਾ ਪੁੱਛੀ। ਮੈਂ ਕਿਹਾ ਭੈਣ ਮੈਨੂੰ ਲਿੰਕ ਭੇਜਣਾ, ਤੇ ਉਹਨੇ ਲਿੰਕ ਭੇਜਿਆ ਤੇ ਉਹ ਲਿੰਕ ਹੈਗਾ ਜੀ ਸ਼ਾਹਦ ਅਫਰੀਦੀ ਸਾਹਿਬ ਕਹਿ ਰਹੇ ਨੇ। ਦੂਸਰਾ ਇੱਕ ਲਿੰਕ ਭੇਜਿਆ, ਉਹ ਸਾਡੇ ਨਿਊਜ਼ ਐਂਕਰ ਹੈਗੇ ਨੇ। ਮੇਰੀਆਂ ਨਾ ਅੱਖਾਂ 'ਚੋਂ ਪਾਣੀ ਆ ਗਿਆ। ਮੈਂ ਕਿਹਾ ਯਾਰ ਇਹ ਕੀ ਹੋ ਗਿਆ, ਸਭ ਕੁਝ ਖਤਮ ਹੋ ਗਿਆ। ਮੈਨੂੰ ਕੁਛ ਨਾ ਸੁਝੀ। ਮੈਂ ਨਾ ਹੁਣ ਇੱਧਰ ਉੱਧਰ ਮੈਂ ਫੋਨ ਕਰ ਰਿਹਾ ਵਾਂ ਕਿ ਕੋਈ ਫੋਨ ਨਹੀਂ ਚੱਕਣ ਡਿਆ। ਮੈਂ ਹਿੰਮਤ ਕਰਕੇ ਉਹਦੇ ਜ਼ਾਤੀ ਨੰਬਰ ਤੇ ਮੈਂ ਕਾਲ ਕੀਤੀ ਤੇ ਅੱਗੋਂ ਉਹਨਾਂ ਨੇ ਫੋਨ ਚੁੱਕਿਆ ਤੇ ਮੈਂ ਬੇਸਾਖਤਾ ਉੱਚੀ ਰੋਣ ਲੱਗ ਪਿਆ। ਤੇ ਉਹ ਮੈਨੂੰ ਕਹਿੰਦਾ ਕਿਆ ਹੁਆ, ਮਾਰ ਦਿਆ ਨਾ ਮੁਝੇ? ਮੈਂ ਕਿਹਾ ਨਹੀਂ ਯਾਰ। ਤੇ ਫਿਰ ਉਹਨਾਂ ਦੀ ਇੱਕ ਵੀਡੀਓ ਆਈ। ਮੈਂ ਸਿਰਫ ਔਰ ਸਿਰਫ ਕਹਿਣ ਵਾਲਿਆਂ ਨੂੰ ਇਹ ਕਹਿਣਾ ਚਾਹ ਰਿਹਾ ਕਿ ਸਿਰਫ ਆਪਣੇ ਵਿਊਅਰਸ ਦੇ ਚੱਕਰ ਦੇ ਵਿੱਚ ਕਿੰਨੇ ਵਿਊ ਪੈ ਗਏ ਹੋਣੇ ਯਾਰ ਤੈਨੂੰ, ਪਾਣ ਕੋਈ ਫਾਇਦਾ ਨਹੀਂ ਕੀ ਸਮਝਾਉਣ ਤੈਨੂੰ ਦਾ। ਫਾਇਦਾ। ਦੂਸਰੇ ਨੰਬਰ ਤੇ ਯਾਰ ਉਸ ਤੋਂ ਬਾਅਦ ਤੁਸੀਂ ਇਹਨਾਂ ਨਹੀਂ ਵੇਖਿਆ ਯਾਰ ਉਹਦੀ ਵਾਲਦਾ, ਉਹਦੇ ਬੱਚੇ, ਉਹਦੇ ਰਿਲੇਟਿਵ, ਉਹਨਾਂ ਤੇ ਕੀ ਬੀਤੀ ਹੋਏਗੀ। ਤੇ ਯਾਰ ਖੁਦਾ ਦਾ ਵਾਸਤਾ ਜੇ ਯਾਰ ਬਾਦ ਆਇਓ, ਤੁਹਾਡੀ ਬੜੀ ਮਿਹਰਬਾਨੀ ਪਾਣ ਹੈਗੀ ਕੋਈ ਫਾਇਦਾ ਨਹੀਂ ਮੱਥੇ ਮਾਰਨ ਦਾ। ਇਹ ਲੋਕ ਯਾਰ ਇੱਕ ਤੇ ਅੱਲਾ ਦਾ ਸ਼ੁਕਰ ਹੈ ਹੁਣ ਤੁਸੀਂ ਬਹੁਤ ਘੱਟ ਸੁਣੇ ਨੇ। ਕੁਛ ਅਰਸਾ ਤੁਸੀਂ ਪਿੱਛੇ ਚਲੇ ਜਾਓ ਨਾ, ਤੇ ਇੱਕ ਦਿਨ ਆਉਂਦਾ ਹੁੰਦਾ ਸੀ April Fool। ਹਾਂਜੀ ਹੁਣ ਹਰ April Fool ਤੇ ਮੈਂ ਅੱਲਾਹ ਤਾਲਾ ਦੀ ਜ਼ਾਤ ਮਾਫ ਕਰੇ, ਸਾਡੇ ਮੁਹੱਲੇ ਦਾ ਵਾਕਿਆ, ਮੁਹੱਲੇ ਦਾ PTCL ਨਵੇਂ ਲੱਗੇ ਸੀ ਕਿਤੇ ਐਂ ਕਰਕੇ PP ਨੰਬਰ ਹੁੰਦਾ ਸੀਗਾ ਇੱਕ ਕਿਸੇ ਦੇ ਨਾਲ ਦੇ ਘਰ, ਉਹਨੂੰ PP ਨੰਬਰ ਕਿਹਾ ਜਾਂਦਾ ਸੀਗਾ। ਤੇ PTCL ਨਵੇਂ ਨਾ ਸਾਡੇ ਮੁਹੱਲੇ 'ਚ 3-4 ਘਰਾਂ ਨੇ ਲਵਾਏ ਫੋਨ। ਤੇ ਇੰਜ ਕਰਕੇ ਨਾ ਫੋਨ ਯਾਨੀ ਕਿ ਨਾ
ਕੀਤਾ अप्रैल फूल ते अस्सलाम वालेकुम भाजी, हाँ जी वीरे की हाल चाल, ये वो तबीयत ठीक से ठीक है। तो कहता जी अम्मी इंतकाल कर गए। अप्रैल फूल ते एक अफवाह जी उड़ाई है जी कि अम्मी इंतकाल कर गए ने। उस लड़की ने फोन सुनिया, वो फोन सुन के ही मर गई। ਓਏ ਹੋਏ ਓਏ फोन सुन के ही मर गई। तो इधरों जनाब अली घर फोन किया, उन्होंने वापस कि फोन आया सी किसी का ऐ होया वे तो ओदी डैथ हो गई है सुन के। उन्होंने सारे वक्त पै गया तो चंद दिन बाद ओदी वालदा भी उस गम च मर गई। एक छोटा जिहा मजाक किथे दा किथे चला गया तो लोग व्यू के चक्कर दे विच पता नहीं किहड़े किहड़े चक्कर दे विच ਥੰਬਨੇਲ ਦੇ की करते हैं यार लोग। बुरे मेरा काम उस्ताद करते सच्चा, उस बंदे ने जो भी किया ना मिठा जी पिछली वीडियो ਦੇ ਵਿੱਚ नहीं किया कि अब असल ये वो यार पता नहीं की होण डਿਆ ਵਾ यार। ਭਾਵੇਂ ਅਗਰ ਲੋਕ ਬੁਰਾ ਕੰਮ ਕਰਦੇ ਅੱਛੇ ਕੰਮ ਕਰਨ ਵਾਲੇ ਵੀ। ਹੁਣ ਦੇਖੋ ਵਿੱਚ ਇੱਕ ਐਸਾ ਅੱਛਾ ਦੋਸਤ ਹੁਆ ਜਿਹਨੇ ਮੇਰੇ ਨਾਮ ਦਾ ਗਾਣਾ ਬਣਾਇਆ ਆ। ਉਹ ਗਾਣਾ ਧੜਾ ਧੜਾ ਬੋਲ ਮਿੱਠਾ ਮੇਰਾ ਨਾਂ, ਉਹ ਜਿਹੜਾ ਗਾਣਾ ਮੈਂ ਖੁਸ਼ੀ ਆਸੀ ਹੋ ਭਾਈ ਫੈਸਲ ਦੇ ਯਾਰ ਵੀ ਉਹ ਕਰੈਕਟਰ ਨੇ ਸਾਰਿਆਂ ਦੇ ਬਣਾਏ ਨੇ। ਆਹੋ ਯਾਰ ਦਾ ਮੇਰਾ ਵੀ ਆ। ਵੀ, ਕਾਲੂ ਦਾ ਵੀ, ਦਾਨਿਸ਼ ਦਾ ਵੀ, ਸਾਰਿਆਂ ਦਾ। ਹੁਣ ਸਿਰਫ ਸਲਮਾਨ ਦਾ ਰਹਿ ਗਿਆ ਯਾਰ। ਉਸਤਾਦ ਜੀ ਦਾ ਵੀ ਹੈ। ਸਾਈਡ ਦਾ ਨਾਮ ਕਿਹਦਾ ਭਲਾ? ਪਤਾ ਨਹੀਂ ਉਹ ਜਿਹੜਾ ਵੀ ਹੈ ਯਾਰ ਭਾਈ ਅਸੀਂ ਕਲੈਪ ਕਰਦੇ ਹਾਂ ਤੇਰੇ ਲਈ ਭਾਈ। ਤੂੰ ਸਾਡੇ ਸਭ ਤੋਂ ਪਹਿਲੇ ਉਹਦੀ ਵਾਹ ਵਾਹ। ਉਸ ਬੰਦੇ ਨੇ ਵੇਖ ਹੁਣ ਕੀਤਾ ਕੀ ਪਤਾ। ਉਹਨੇ ਸਭ ਤੋਂ ਪਹਿਲੇ ਗਾਣਾ ਬਣਾਇਆ ਉਸਤਾਦ ਮੁਹਤਰਮ ਦਾ, ਕਿਉਂਕਿ ਬਣਦਾ ਸੀਗਾ ਸਾਡੀ ਟੀਮ ਦਾ ਫੈਨ। ਫਿਰ ਉਸ ਤੋਂ ਬਾਅਦ ਉਹਨਾਂ ਨੇ ਗਾਣਾ ਬਣਾਇਆ ਮੇਰਾ। ਐ ਨਹੀਂ ਸੀ ਬੰਦਾ ਇੱਥੋਂ ਥੋੜਾ ਰੌਂਗ ਕੀਤੀ ਆ। ਉਸਤਾਦ ਤੋਂ ਬਾਅਦ ਫਿਰ ਉਸ ਤੋਂ ਬਾਅਦ ਇਹਨੇ ਇਹਦਾ ਬਣਾਇਆ, ਉਹਨਾਂ ਨੇ ਫਿਰ ਉਹ ਗੁੱਜਰ ਦਾ ਬਣਾਇਆ, ਫਿਰ seniority ਕਾਲੂ ਦਾ wise ਬਣਾਇਆ। ਰੌਂਗ ਹੋ ਗਿਆ ਥੋੜਾ ਹੁਣ ਇਹ ਨਹੀਂ ਕਿ ਨਾ ਉਹ ਵੀ ਰਹਿ ਗਿਆ ਸਾਡਾ, ਉਹ ਸ਼ਰਾਦ ਰਹਿ ਗਿਆ, ਕਾਸ਼ੀ ਰਹਿ ਗਿਆ, ਕਾਸ਼ੀ ਰਹਿ ਗਿਆ। ਇਹਨਾਂ ਦੇ 3-4 ਜਣੇ ਦਾ ਅੱਜ ਬਣਾ ਕਰਿਆਨੇ ਵਾਲੇ ਵੀ ਰਹਿ ਗਏ ਨਾ। ਕਰਿਆਨੇ ਵਾਲੇ ਕੋ ਵੀ ਅਸੀਂ ਲੈਂਦੇ ਸੀ। ਭਾਈ ਬਾਬਰ ਰਹਿ ਗਿਆ, ਨੋਸ਼ੀ ਬਾਬਰ ਰਹਿ ਰਹਿ ਗਿਆ, ਰਾਤ ਰਹਿ ਗਿਆ। ਬਾਬਰ ਰਹਿ ਗਿਆ, ਮੈਡਮ- ਨੋਸ਼ੀ ਰਹਿ ਮੈਡਮ ਗਿਆ, ਰਹਿ ਗਈ। ਠੀਕ ਹੈ ਨਾ। ਮੈਡਮ ਅੰਜਲੀ ਆਹ ਮੈਡਮ ਅੰਜਲੀ ਵੀ ਰਹਿ ਗਈ ਹੈ। ਇਦਾਂ ਦੇ ਨਾਲੇ ਨਾ ਮੈਂ ਦਾਦੀ ਉਸ ਦਾਦੀ ਨੂੰ ਡਰਾ ਦੇ। ਉਹ ਵੀ ਦਾਦੀ ਨੂੰ ਮਾਰ ਜਾਵੇ ਤੇ ਨਾਲੇ ਉਹ ਨਾ ਮਾਰ ਜਾਵੇ। ਮੈਂ ਤੁਸੀਂ ਅਗਰ ਸਾਡੇ ਕੋਲ ਆਏ ਇਨਸ਼ਾਅੱਲਾ ਤਾਲਾ ਤੁਹਾਡਾ ਯਾਨੀ ਕਿ ਨਾ ਗਿਫਟ ਬਣਦਾ। ਅਸੀਂ ਸਾਰੇ ਨਹੀਂ ਨਹੀਂ ਉਸ ਤੁਹਾਡੇ ਨਾਲ ਜਦੋਂ ਮੁਲਾਕਾਤ ਹੋਈ ਅਸੀਂ ਤੁਹਾਨੂੰ ਨਾ ਅਚਾਰ ਦਵਾਂਗੇ ਜਾਨੀ ਸਾਹਿਬ ਵਾਲਾ, ਭਾਜੀ, ਉਹ ਇਸ ਸਾਡੇ ਗੱਲ 'ਚ ਅਸੀਂ CEO ਦੀ ਨਹੀਂ ਤਰਫੋਂ ਹੋਏਗਾ। ਮਰ ਗਿਆ ਅਸੀਂ ਗਿਫਟ ਨਹੀਂ- ਮਰ ਗਿਆ ਤੇਰਾ। ਇਹੋ ਜਿਹੇ ਬੰਦੇ ਬੈਂਕ ਦੇ ਮੈਨੇਜਰ ਹੁੰਦੇ, ਚੂਸ ਚੂਸ ਕੇ ਟਾਈ ਗਿੱਲੀ ਕੀਤੀ। ਨਹੀਂ 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 ਮੈਂ ਭਾਵੇਂ ਨਾ 4 ਗਿਫਟ ਕਰਾਂਗੇ, ਬਲਕਿ 4 ਸਾਡੇ CEO ਦੀ ਤਰਫੋਂ ਹੋਏਗਾ, ਸੁਹੇਲ ਦੀ ਤਰਫੋਂ। ਮੇਰਾ ਬੇਟਾ ਮਿਰਜ਼ਾ ਤੁਹਾਡੇ ਸੁਹੇਲ, ਸੀ ਤਰੋ ਤੁਹਾਡੇ ਸੀ ਸਾਡਾ ਆਪਣਾ ਗੱਲ ਕਰੋ CEO ਨਾ, ਆਪਣੇ ਤੁਸੀਂ ਚੈਨਲ ਸਾਡਾ ਦਾ ਕਿਧਰੋਂ CEO। CEO ਹੋ ਇਦਾਂ ਦੇ ਗਿਆ। ਬੈਂਕ ਦੇ ਸਾਡਾ ਮੈਨੇਜਰ ਤਾਂ ਹੁੰਦੇ ਆ। CEO ਰਾਮ ਨਾਲ ਤੋਂ ਚੈੱਕ ਕੱਟਣਾ ਥੱਲੋਂ ਪੈਂਟ ਇੱਥੇ ਤੱਕ ਕੀਤੀ ਹੁੰਦੀ ਨੇ। ਯਾਰ ਕੰਮ ਕਰਦੇ ਕਰਦੇ ਇਹੋ ਜਿਹੇ ਮੈਨੇਜਰ ਦਾ ਸਿਰ ਦੁਖਣ ਲੱਗ ਪੈਂਦਾ ਤੇ ਟਾਈ ਇੱਥੋਂ ਖੋਲ ਕੇ ਇੱਥੇ ਬੰਨੀ ਹੁੰਦੀ। ਔਰ ਮਾੜੀ ਆਵਾਸੀ ਲਾ ਕੇ ਕਲਾਇੰਟ ਦਾ ਦਿਮਾਗ ਖਰਾਬ ਕਰ। ਅਰੇ ਸਰ ਸਰ ਅੱਛਾ ਇਹੋ ਜਿਹਾ ਮੈਨੇਜਰ ਚੈੱਕ ਕਰਦਾ ਹੋਵੇ ਨਾ, ਇੱਥੋਂ ਰੌਲਾ ਚੱਕਦਾ। ਚਲੋ ਭਾਈ ਮਿੱਠਾਪੁਰੀਆ ਮਾਸ਼ਾਅੱਲਾ ਬਹੁਤ ਵੱਡਾ ਆਰਟਿਸਟ ਹੈ ਯਾਰ। ਕੀ ਬਾਤ ਹੈ। ਅਸੀਂ ਇਹਦੀ ਕਦਰ ਕਰਦੇ ਹਾਂ, ਲੇਕਿਨ ਆਰਟਿਸਟ ਹੋਣਾ ਵੱਡੀ ਗੱਲ ਨਹੀਂ ਹੈ। ਇਨਸਾਨ ਕਿਸ ਤਰ੍ਹਾਂ ਦੇ ਹੋ ਤੁਸੀਂ, ਇਹ ਸਭ ਤੋਂ ਪਹਿਲੇ। ਗੰਦਾ ਮੈਂ ਭਾਜੀ ਤੁਹਾਡੀ ਨਾਲ ਤਾਂ ਮੈਂ ਗੰਦਾ ਹੀ ਰਹਿਣਾ। ਗੰਦਾ ਮੈਂ ਮਰ ਵੀ ਗਿਆ ਮੈਨੂੰ ਚਾਹ ਦਾ ਤੈਨੂੰ ਕਹੀਏ ਤੈਨੂੰ ਮੌਤ ਪਈ ਜਾਂਦੀ ਮਰ ਜਾਂਦਾ, ਮਰ ਜਾਂਦਾ। ਯਾਰ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਕਿਸੇ ਦੇ ਘਰ ਚਲੇ ਜਾਓ, ਤੁਹਾਨੂੰ ਅਗਲਾ ਕੀ ਕਹੇਗਾ, ਹਾਂਜੀ ਕੀ ਖਾਣਾ ਕੀ ਪੀਣਾ। ਖਾਣਾ ਇੱਕ ਦਿਨ ਕਿ ਇਹਦੇ ਘਰ ਮੈਂ ਗਿਆ ਵਾਂ ਤੇ ਪੱਲਿਓਂ ਜੂਸ ਮੰਗਾ ਕੇ ਇਹਨੂੰ ਵੀ ਪਿਲਾਇਆ ਦੇ। ਛੱਡ ਦੇ ਮਿੱਠੇ। ਬਸ ਮਿੱਠੇ ਬਸ ਚਲੋ ਤੇਰੇ ਨਾਲ ਬੈਠਾ ਤੇ ਤੇਰੇ ਨਾਲ ਬੈਠਾ ਮੈਂ। ਓਏ ਯਾਰ ਤੁਸੀਂ ਕਿਸ ਤਰ੍ਹਾਂ ਮੇਰੇ ਘਰ ਓ ਯਾਰ ਬੱਸ ਕਰਿਆ ਕਰ ਹੁਣ, ਸਾਰਾ ਮੈਂ ਪੋਲ ਖੁਲਵਾਣਾ ਹੀ, ਪੋਲ ਯਾਰ ਖੁਲਵਾਣਾ। ਮੈਨੂੰ ਪਤਾ ਨਹੀਂ ਬ੍ਰੇਕ 'ਚ ਮੈਂ ਕਿੰਨਾ ਬਿਸਤ ਹੋਇਆ, ਕੀ ਪਲਾਨ ਕਰੀਏ। ਨਹੀਂ ਤੁਸੀਂ ਕਿਸੇ ਨਾਲ ਜਾਓਗੇ ਨਾ, ਤੁਹਾਨੂੰ ਇੱਕ ਦਿਨ ਚਾਹ ਪਿਲਾਏਗਾ, ਦੂਜੇ ਦਿਨ ਪਿਲਾਏਗਾ, ਤੀਜੇ ਦਿਨ ਪਿਲਾਏਗਾ, ਚੌਥੇ ਦਿਨ ਤੁਹਾਡੀ ਸਟੈਚੂ ਸਮਝ ਜਾਏਗਾ ਵੀ ਯਾਰ ਇਹਦਾ 1:30 ਵਜੇ ਆਉਂਦਾ ਹੈ ਨਾ, ਇਹ ਦੂਰਾ ਪੂਰੇ ਟਾਈਮ ਤੇ ਆਉਂਦਾ। ਇਹ ਚਾਹ ਦਾ ਪੀਣੀ। time ਇਹ ਚਾਹ ਦਾ ਟਾਈਮ। ਗਟਰ ਖੋਲਣ ਦੇ ਆ ਕਾਲੂ ਆ ਤੇ ਬਾਹਰ ਛੋਟੀ ਬੋਤਲ ਨਾਲ ਸੁਪਰ ਦਾ ਪੈਕਟ ਰੱਖਿਆ। ਸਲਵਾ ਨਿੰਕੋ ਵੀ ਕੀ ਇੱਕ ਖਵਾਜਾ ਸਰਾਂ ਨੂੰ ਕਹਿੰਦਾ ਮੇਰੇ ਸਾਨ ਭੁੱਲ ਗਏ ਆ। ਯਾਰ ਇਹ ਖਵਾਜਾ ਸਰਾ ਦੀਆਂ ਜੂਆਂ ਕੱਢਣ ਦੇ ਤੇ ਸਟ੍ਰਿੰਗ ਰੱਖੀ। ਗਟਰ ਚੋਂ ਬਾਲਟੀ ਭਰ ਕੇ ਕਾਲੂ ਘਰ ਲੈ ਗਿਆ, ਬੱਚਿਆਂ ਨੂੰ ਕਹਿੰਦੇ ਆ ਖੁੱਲੀ ਪੈਪਸੀ ਲਿਆਇਆ। ਇੱਕ ਬੰਦਾ ਗਟਰ 'ਚੋਂ ਗਾਰਾ ਕੱਢ ਰਿਹਾ ਤੇ ਉੱਥੇ ਛਿਗ ਲਾ ਕੇ ਨਾ ਕਾਕਾ ਜੀ ਕਿਸੇ ਹੋਰ ਵਾਸਤੇ ਵੀ ਛੱਡ ਦਿਓ। ਇੱਕ ਖਵਾਜਾ ਸਰਾਂ ਨੂੰ ਕਹਿੰਦਾ ਤੈਨੂੰ ਇੱਥੇ ਤੱਕ ਪਹੁੰਚਾਉਣ ਲਈ ਮੇਰੀ ਜ਼ਿੰਦਗੀ ਬਰਬਾਦ ਹੋ ਗਈ। ਤੇਰਾ ਨਾਮ ਬਣਾਉਂਦੇ ਬਣਾਉਂਦੇ ਤੇਰਾ ਨਾਮ ਬਣਾਉਂਦੇ ਬਣਾਉਂਦੇ ਮੇਰਾ ਨਾਮ ਡੁੱਬ ਇਹ ਖਵਾਜਾ ਸਰਾ ਨੂੰ ਕਹਿੰਦੇ ਆ ਆਹ ਸਟੈਪ ਤੈਨੂੰ ਮੈਂ ਦੱਸਿਆ ਭੁੱਲੀ ਨਾ। ਗਟਰ ਕੱਢ ਕੇ ਯਾਰ। ਗਟਰ ਕੱਢ ਕੇ ਤੇ ਇੰਪੋਰਟੈਂਟ ਸ਼ੈਂਪੂ ਨਾਲ ਸਿਰ ਧੋ ਰਿਹਾ। ਡੱਬ ਪਾ ਰਹੇ ਸੀ। ਯਾਰ ਵੈਸੇ
ਵੈਸੇ ਪਾਕਿਸਤਾਨੀ ਯਾਰ ਕੀ ਬਾਤ ਹੈ ਯਾਰ, ਇਹ ਵੀ ਸੱਚਾ ਵਾ ਗਿਆ ਵਾ। ਮੌਤ ਦੇ ਖੂਹ ਤੇ ਤੁਹਾਨੂੰ ਪਤਾ ਹੈ ਚਾਹ ਦੀ ਪਾਬੰਦੀ ਆ। ਚੈਨਕ ਭਰ ਕੇ ਨਾ, ਇਹ ਮੈਂ ਸੁਣੀ ਨਹੀਂ ਇਹ ਗੱਲ। ਯਾਰ ਹਕੀਕਤ ਮੈਨੂੰ ਆ ਇਹ ਭਾਜੀ ਦੱਸੋ ਗੱਲ। ਇੱਕ ਮਿੰਟ। ਉਸ ਤੋਂ ਬਾਅਦ ਠੀਪੇ, ਹਾਂ ਤੁਸੀਂ ਹੁਣ ਠੀਪੇ ਮਾਰਦਾ ਕੋਈ ਫੜਿਆ ਗਿਆ, ਚਾਹ ਨਹੀਂ ਪਾਣੀ ਦੀ ਬੋਤਲ ਨਹੀਂ ਉੱਪਰ ਲਿਜਾਣ ਦਿੰਦੇ। ਪਾਕਿਸਤਾਨ ਦੇ ਓਏ ਵਿੱਚ ਉਹਨੇ ਠੀਪੇ ਮਾਰੇ, ਅੱਲਾ ਮਾਫ ਕਰੇ, ਠੀਪੇ ਮਾਰੇ ਯਾਰ ਉਹਨਾਂ ਨੇ। ਪਾਕਿਸਤਾਨ ਚ ਇਹ ਕੀ ਟ੍ਰੈਂਡ ਹੈ ਵੀ ਗਟਰ ਕੱਢ ਰਹੇ ਤੇ 10-15 ਜਣੇ ਆਹੋ। ਕਿਲੋਮੀਟਰ ਕੋਈ ਖੰਭਾ ਠੀਕ ਕਰ ਰਿਹਾ ਉਹ ਵੀ ਉਹ ਖਲੋ ਕਈ ਬੰਦੇ ਮਸਵਾਕ ਕਰਦੇ ਕਹਿਣਗੇ ਉਹ ਵੱਡੇ ਪੈ ਵੀ ਦੇਖ ਤਾਂ ਗੇਂਦ ਗੁੱਡ ਫਸੀ ਹੋਣੀ ਉਹ ਉੱਥੇ ਉਹ। ਹੁਣ ਸਾਡੇ ਸਾਰੀ ਗਲੀ ਸੁੱਕੀ ਆ। ਮੈਂ ਸਵੇਰੇ ਦੇਖਿਆ ਤਾਂ ਸੋਹਣੀਆਂ ਇੰਨੇ ਕਰਕੇ ਢੇਰੀਆਂ ਲਾਈਆਂ ਨੇ, ਖੋਇਆ ਮਾਰ ਕੇ ਰੱਖਿਆ ਆਹੋ ਕਰ ਜਾਂਦੇ, ਸਫਾਈ ਕਰਕੇ ਦਿੰਦੇ। ਔਰ ਸਫਾਈ ਔਰ ਮਾਲ ਕੱਢ ਰੱਖੀ ਜਾਂਦੇ। ਫਿਰ ਉਹ ਲੈ ਕੇ ਜਾਣ ਨਾ ਲੈਣੇ ਰੇੜੀ ਵੀ ਨਹੀਂ ਉਹ ਆਉਂਦੇ। ਯਾਰ ਅਵੈਸਟੋਨ ਤੁਹਾਡੇ ਕੋਲ ਹੀ ਹੈ ਨਾ ਉੱਥੇ? ਹਾਂਜੀ ਅਵੈਸ ਨਗਰ ਕੇ ਵੈਸਟੋਨ। ਉਹ ਯਾਰ ਉਹ ਵੇਖ ਵੈਸਟੋਨ ਤੁਹਾਡੇ ਕੋਲ ਹੀ ਹੈ ਨਾ? ਅਵੈਸ ਨਗਰ ਆ, ਵੈਸ ਟਾਊਨ ਨਹੀਂ। ਅਵੈਸ ਨਗਰ, ਆਹੋ ਉੱਥੇ ਕੀ ਆ? ਆਹੋ ਮੈਂ ਉੱਥੇ ਸੀਗਾ ਕੱਲ। ਉਹ ਤੋਂ ਗੱਲ ਪਈਆਂ ਭਾਜੀ। ਉੱਥੇ ਨਾਲ ਵੈਸ ਨਗਰ ਚ ਭਾਈ ਇੱਕ ਘਰ ਸਿਰਫ ਦੋ ਘਰ ਮਿਲ ਕੇ ਵੈਸ ਨਗਰ ਚ ਆ, ਬਲਕਿ ਤਿੰਨ ਘਰ ਵੈਸ ਨਗਰ ਚ ਹਨ। ਆਹੋ ਭਾਈ ਵੈਸ ਨਗਰ ਕੇ ਆਬਾ ਯਾਰ। ਹੁਣ ਵੇਖ ਨਾ, ਉਹਦਾ ਨਾਮ ਸੀ ਝੰਡਾ ਪੀਰ। ਓਏ ਉਹ ਚੰਡਾ ਪੀਰ ਬਹੁਤ ਤੁਰੇ ਆ, ਯਾਰ ਇੱਕ ਜੁਗਤ ਆਈ ਹੈ ਜਿੱਥੇ ਤੁਹਾਡੀ ਸਾਰੇ ਭਰਾਵਾਂ ਦੀ ਖੁਸ਼ੀ ਨਾਲ ਇਜਾਜ਼ਤ ਹੋਵੇ ਤੇ ਕਾਲੂ ਨੂੰ ਮਾਰ ਲਾਂ। ਜਾ ਕਾਲੂ ਹੁਣਾ ਘਰ ਪਰੋਣੇ ਆਏ ਨੇ ਤੇ ਆਂਦੇ ਹੀ ਕੰਮ ਵਾਲੇ ਸੂਟ ਪਾਉਣ ਲੱਗ ਪਏ। ਵੇ ਆਹੋ ਘਰ ਫਰਸ਼ ਪਟਿਆ ਸੀਗਾ ਭਾਜੀ ਮਜ਼ਦੂਰ ਫਰਸ਼ ਨਹੀਂ ਸੀ ਪਟਿਆ। ਇਹਨਾਂ ਦੀ ਗਲੀ ਚ ਮੁਰਸ਼ਿਦਾਂ ਸਾਰਾ ਟੱਬ ਨਿਕਲ ਕਹਿੰਦੇ ਮੁਰਸ਼ਿਦ ਇੱਧਰ ਆ ਜਾਓ, ਇੱਧਰ ਮੁਰਸ਼ਿਦ ਇੱਥੋਂ ਕੀ ਲੱਭਣਾ ਵਾ ਉੱਥੇ ਤੇ ਲੱਗੇ। ਕਜ਼ਨਾਂ ਨੂੰ ਸੋਹਣਾ ਘਰ ਬੈਠਕ ਚ ਲੁੱਡੋ ਤੇ ਬੁਲਾ ਕੇ, ਬੋਤਲ ਬੁਲਾ ਕੇ ਤੇ ਸਮਾਨ ਸ਼ਿਫਟ ਕਰਾਉਣ ਲੱਗ ਜਿਹੜੇ ਨਾ ਘਰ ਮੁਰਸ਼ਦ ਯਾਰ ਸੱਜਣ ਹੁੰਦੇ ਇਹ ਵੀ ਯਾਰ ਸੱਜਣ ਨੇ ਜਿਹੜੇ, ਉਹ ਬੜੇ ਪਿਆਰ ਵਾਲੇ ਜੀ ਹੁੰਦੇ ਆ ਕਿ ਕੋਈ ਤੁਹਾਡੇ ਕੋਲ ਮਜ਼ਦੂਰ ਜਿਹੜੇ ਮਿਸਤਰੀ ਹੈ ਉਹ ਸਮਾਨ ਚੁੱਕਣ ਦਾ ਤੁਹਾਡੇ ਕੋਲ 1000-2000 ਮੰਗਦੇ ਨੇ, ਯਾਰਾਂ ਨੂੰ 1.5 ਲੀਟਰ ਦੀ ਬੋਤਲ ਪਿਲਾਓ ਪੈਪਸੀ ਦੀ ਤੇ ਯਾਰ ਨੁਕਸਾਨ ਵੀ ਕਰਦੇ ਆ ਵੀ ਉੱਤੋਂ ਰਸੇ ਨਾਲ ਸੇਫ ਫਿਲਮ ਕਾਉਂਦੇ ਉੱਤੋਂ ਜਾਣ ਕੇ ਛੱਡ ਦੇਣੀ, ਠਾਹ ਆ ਜਾਂਦੀ ਯਾਰ ਬਦਲਾ ਲੈ ਐਵੇਂ ਲੈਂਦੇ, ਇੱਕ ਅੱਧੀ ਸ਼ਾਇਦ ਗੇਮ ਪਾ ਦਿੰਦੇ। ਐਵੇਂ ਤੁਹਾਡੇ ਵਿਆਹ ਵਾਲੀ ਤਸਵੀਰ ਢਿਕਰਾਈ ਜਾਣ ਕੇ ਤੋੜ ਦੇਣੀ, ਉਹ ਲਾ ਉਹ ਟੁੱਟ ਲੈਵਲ ਗਈ। ਕਰਦੀ ਕੀ ਇਹ ਸਲਮਾਨ ਘਰ ਮੁਰਸ਼ਦ ਆਇਆ, ਉਹ ਹਜੇ ਬੈਠੇ ਆ, ਕਹਿੰਦਾ ਮੁਰਸ਼ਦ ਜੀ ਮੋਬਾਈਲ ਫੜਾ ਦੇ। ਇਹ ਚਿੜੀਆ ਘਰ ਫੜੇ ਆ ਇੰਜ ਕਰਕੇ, ਅੰਦਰ ਫੜੇ ਤੇ ਸਾਰੇ ਜਾਨਵਰ ਇਹਨਾਂ ਦੇ ਹੱਥਾਂ ਦੇਖਣ ਦੇ ਵੀ ਖਾਲੀ ਹੱਥ ਹੀ ਆ ਗਿਆ। ਮੁਰਸ਼ਿਦ ਕੋ ਮੋਬਾਈਲ ਫੜ ਲਿਆ, ਕਹਿੰਦਾ ਵੀਡੀਓ ਨਹੀਂ ਬਣਾਣੀ ਇੱਥੇ। ਚਿੜੀਆ ਘਰ ਚਲ ਕੇ ਸ਼ਾਮ ਹੋ ਗਈ, ਨਿਕਲਣ ਹੀ ਨਹੀਂ ਦੇ ਤੇ ਉਹਨਾਂ ਨੂੰ ਕਹਿੰਦੇ ਮੈਂ ਇੱਥੇ ਹੀ ਰਾਤ ਰਹਿਣਾ। ਲੈ ਯਾਰ ਕੀ ਹੋਇਆ? ਮੁਰਸ਼ਿਦ ਇੰਜ ਕਰਕੇ ਇਹਨਾਂ ਦੇ ਘਰ ਫੜਨ ਲੱਗੇ ਤੇ ਉਹਨਾਂ ਕਹਿੰਦਾ ਇੱਕ ਮਿੰਟ ਮੁਰਸ਼ਿਦ ਮੈਂ ਲੇਡੀਜ਼ ਪਰੇ ਕਰ ਲਵਾਂ, ਪਿੱਛੇ ਹੋ ਜਾਓ ਮੁਰਸ਼ਿਦ। ਮੁਰਸ਼ਦ ਮੇਲ ਮਿਲਾ ਕੇ ਚੱਲੇ ਨੇ ਤੇ ਜਾਣ ਲੱਗੇ ਦੀ ਤਲਾਸ਼ੀ ਆਇਆ ਉਹ। ਮੁਰਸ਼ਦ ਇੰਜ ਕਰਕੇ ਘਰ ਆਇਆ ਤੇ ਉੱਚੀ ਆਵਾਜ਼ ਨਾਲ ਗਾਣਾ ਗੁਲਾਬੀ ਆਂਖੇ। ਮੁਰਸ਼ਿਦ ਦੇ ਘਰੋਂ ਨਿਕਲ ਕੇ ਖਿੱਚ ਕੇ ਬੂਹਾ ਮਾਰ ਕੇ ਜਾਂਦੇ। ਮੁਰਸ਼ਦ ਵਿਹੜੇ 'ਚ ਬੈਠ ਕੇ ਗੱਲਬਾਤ ਕਰਨ ਦੇ ਤੇ ਉਹਨੂੰ ਕਹਿੰਦੇ ਇੱਕ ਮਿੰਟ ਫੋਨ ਸੁਣਨ ਦੇ। ਜਾਣ ਕੇ ਮੁਰਸ਼ਿਦ ਦੀ ਪੈਪਸੀ ਨੂਣ ਪਾਤਾ ਉਬਲ ਗਈ ਥਰੀ, ਉਹ ਕਹ ਫੜੋ ਆਪਣੇ ਮੁਰਸ਼ਿਦ ਨੂੰ ਕਹਿੰਦਾ ਕਿਤੇ ਹੋਰ ਵੀ ਜਾਇਆ ਕਰੋ। ਨਾਲੇ ਕੌਮ ਨਾਲ ਖਿਤਾਬ ਕਰਨ ਤੇ ਸਾਹਮਣੇ ਪੀਲੀ ਭੁੰਡੀ ਕੋਈ ਡੰਡੇ ਉਹਨੂੰ ਦੇਖਣੇ, ਲਓ ਮੇਰੇ ਪਾਕਿਸਤਾਨ ਨੂੰ ਪਾਕਿਸਤਾਨ में आई हो आई है ਆ ਮਿਲ ਕੇ ਓਏ ਆਈ ਹੈ। ਮੁਰਸ਼ਦ ਦਾ ਗਿਰੇਬਾਨ ਫੜ ਕੇ ਕਰੇ, ਤੁਸੀਂ ਇੱਜ਼ਤ ਦੀ ਜਗ੍ਹਾ ਤੇ ਹੋ, ਜਾਣਦਿਆ ਕਰੋ ਐਵੇਂ। ਅੱਛਾ ਹੁਣ ਮੈਂ ਨਾਜ਼ਰੀਨ ਇੱਕ ਮੈਨੂੰ ਮੈਸੇਜ ਕਾਫੀ ਆਏ ਪਿਛਲੇ ਵੀ ਪ੍ਰੋਗਰਾਮ ਦੇ ਵਿੱਚ ਕਿ ਸਮਾਰਟ ਹੋਣ ਦਾ ਤਰੀਕਾ ਮੇਰੇ ਕੋਲ ਪੁੱਛਿਆ ਗਿਆ। ਮੈਂ ਕਿ ਪ੍ਰੈਕਟੀਕਲ ਕੀਤਾ, ਮੈਂ ਆਪਣਾ 10 ਕਿਲੋ ਵਜ਼ਨ ਕਮ ਕੀਤਾ। ਯਾਰ ਭਾਈ ਕਿੰਨੇ ਪੁੱਛਿਆ ਵਾ ਯਾਰ ਪਹਿਲਾ ਸ਼ੋਅ ਆ ਜਿਹਦੇ ਐਂਡ ਤੇ ਕੁਫੀ ਦਾ ਪਕਾਉ ਹੋਣਾ। ਯਾਰ ਕਿੰਨੇ ਪੁੱਛਿਆ ਵਾ ਨਾਜ਼ਰੀਨ ਆਪਣੀ ਜ਼ਿੰਦਗੀ ਵਿੱਚੋਂ ਇੱਕ ਚੀਨੀ ਖਤਮ ਕਰ ਦਿਓ, ਇੱਕ ਲਾਲ ਮਿਰਚ ਖਤਮ ਕਰ ਦਿਓ, ਤੁਸੀਂ ਸਮਾਰਟ ਹੋ ਜਾਓਗੇ। ਬਾਕੀ ਜੋ ਇਦਾਂ ਹੀ ਕਹਿ ਕਿ ਘਰ ਖਾਲੀ ਕਰ ਲਿਆ। ਲਓ ਜੀ ਆ ਦੋ ਉਸ ਤੋਂ ਬਾਅਦ ਐਟਮਾਂ ਤੁਸੀਂ- ਲੈ ਨਹੀਂ ਹੋਈਆਂ ਇਹਨਾਂ ਕੋ, ਉਹ ਪੂਰੀਆਂ ਨਹੀਂ ਹੋਈਆਂ ਤੇ ਇਹਨੇ ਗੇਮ ਪਾਤੀ। ਉਸ ਤੋਂ ਬਾਅਦ ਯਾਰ ਰੋਟੀ ਜਿਹੜਾ- ਦੀ ਜਗ੍ਹਾ ਬ੍ਰਾਊਨ ਬ੍ਰੈਡ ਯੂਜ਼। ਯਾਰ ਲੈਨ ਗੱਡੀ 'ਚ ਕੈਬਨ ਨਹੀਂ ਮਿਲ ਜਾਂਦਾ ਜਿਹੜਾ ਟ੍ਰੇਨ ਦੇ ਵਿੱਚ, ਉਹਦਾ ਬੂਆ ਖੜਕਾ ਕੇ ਕਹੀ ਜਾਂਦਾ ਬਰਫ਼ ਦਾ ਗੋਲਾ। ਯਾਰ ਉਹਦੇ 'ਚ ਕਿੱਥੋਂ ਬਾਜੀ? ਇਦਾਂ ਦੇ ਨਾ ਚਾਰ ਸਿਆਣੇ ਜੇ ਗਲਤ ਜੀ ਗੱਲ ਕਰਕੇ ਚਪੇੜਾ ਖਾ ਦੇ, ਐਵੇਂ ਕਹੀ ਨਾ ਉਹ ਤੁਸੀਂ ਜ਼ਿੰਦਾ ਰਹਿਣ ਲਈ ਨਾ ਜ਼ਿੰਦਾ ਰਹਿਣ ਇੰਨਾ ਕੁ ਹਰਾਮ ਖਾ ਸਕਦੇ ਆ। ਚਲੋ ਯਾਰ ਆਪਣਾ ਬਹੁਤ ਬਹੁਤ ਖਿਆਲ ਰੱਖਣਾ। ਅੱਲਾ ਹਾਫਿਜ਼।